ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह जी डॉक्टर साहब जी आया प्रोग्राम सचो सच बहुत शुक्रिया जी डॉक्टर साहब अज 7 फरवरी 2020 26 माघ नानकशाही संमत 551 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ आर्सिन केबल वेल 5 केबल इन कैनेडा roku जादू बॉक्स शावा फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਫਰਾਈਡੇ ਦਾ ਅੱਜ ਦਿਨ ਹੈ ਸੋ ਅਸੀਂ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਅਸੀਂ ਇਹ ਵੀ ਕਹਿੰਦੇ ਹਾਂ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਤੇ TV 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਸੋ ਅਸੀਂ ਹਮੇਸ਼ਾ ਇਸ ਤਰ੍ਹਾਂ ਐਵਰੀਡੇ ਦੀ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਜੋ ਆਪਾਂ ਵਿਚਾਰ ਚਰਚਾ ਦੇ ਵਿੱਚ ਜੋ ਮੁੱਦੇ ਨੇ ਜੋ ਇਸ਼ੂ ਨੇ ਜੋ ਸਬਜੈਕਟ ਨੇ ਉਹ ਲਿਆ ਅੱਜ ਵਿਚਾਰ ਚਰਚਾ ਉਹਨਾਂ ਤੇ ਹੋਵੇਗੀ ਉਹਨਾਂ ਬਾਰੇ ਥੋੜਾ ਜਿਹਾ ਟੱਚ ਬੇਸ ਤੁਹਾਨੂੰ ਆਪਾਂ ਦੱਸ ਦੇਣਾ ਚਾਹੁੰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਹਿੰਦੂ ਤਵੀ ਜ਼ੁਲਮ ਉਹ ਸਿਖਰਾਂ ਤੇ ਹੈ ਜਿਨ੍ਹਾਂ ਇਹ ਜੋ ਜ਼ੁਲਮ ਨੇ ਉਹ ਘੱਟ ਗਿਣਤੀਆਂ ਦੇ ਵਿੱਚ ਉਹਨਾਂ ਦੇ ਵਿੱਚ ਸ਼ਾਮਲ ਨੇ ਮੁਸਲਮਾਨ ਸਿੱਖ ਈਸਾਈ ਦਲਿਤ ਸੋ ਇਹਨਾਂ ਸਭ ਘੱਟ ਗਿਣਤੀਆਂ ਦੇ ਉੱਪਰ ਜ਼ੁਲਮ ਹੋ ਰਹੇ ਨੇ ਸੋ ਇਹ ਜੋ ਜ਼ੁਲਮ ਨੇ ਇਹ ਸਾਰੇ ਸੰਸਾਰ ਦੇ ਵਿੱਚ ਅਮਰੀਕਾ ਯੂਰਪ ਦੇ ਵਿੱਚ ਇਹਨਾਂ ਜੋ ਭਾਰਤ ਦਾ ਜੋ ਇਹ ਗੰਦਾ ਚਿਹਰਾ ਇਹ ਬੇਨਕਾਬ ਹੋ ਰਿਹਾ ਹੈ ਸੋ ਭਾਰਤ ਇਸ ਨੂੰ ਛੁਪਾਉਣ ਦੇ ਲਈ ਮੁਸਲਮਾਨ ਤੇ ਸਿੱਖ ਚਿਹਰੇ ਜੋ ਹੈ ਉਹ ਇਸਤੇਮਾਲ ਕਰ ਰਿਹਾ ਹੈ ਹਾਲ ਦੀ ਵਿੱਚ ਜੋ ਭਾਰਤ ਹੈ ਉਸ ਨੇ ਜੋ ਇੱਕ ਸਿੱਖ ਚਿਹਰਾ ਜਿਨ੍ਹਾਂ ਦਾ ਨਾਮ ਹੈ ਤਰਨਜੀਤ ਸੰਧੂ ਉਸ ਨੂੰ ਭਾਰਤ ਦਾ ਅਮਰੀਕਾ ਦੇ ਵਿੱਚ ਐਂਬੈਸਡਰ ਬਣਾਇਆ ਗਿਆ ਹੈ ਸੋ ਇਸ ਬੇਸ ਦੇ ਉੱਪਰ ਇਸ ਵਿਸ਼ਵ ਇਸ਼ੂ ਦੇ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਐਂਡ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਕਸ਼ਮੀਰ ਨੂੰ ਬੰਦ ਹੋਇਆ 187 ਦਿਨ ਹੋ ਚੁੱਕੇ ਨੇ 6 ਮਹੀਨੇ ਤੋਂ ਜ਼ੁਲਮ ਜਾਰੀ ਨੇ ਸੋ ਮੁਸਲਮਾਨ ਜੋ ਦੇਸ਼ ਨੇ ਉਹਨਾਂ ਦੇ ਵਿੱਚ ਜੋ ਸਾਊਦੀ ਅਰੇਬੀਆ ਵੀ ਸ਼ਾਮਲ ਹੈ ਉਹ ਇਮਰਾਨ ਖਾਨ ਜੀ ਉਹਨਾਂ ਦਾ ਸਾਥ ਨਹੀਂ ਦੇ ਰਹੇ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਸੀ ਕਿ ਉਹਨਾਂ ਨੇ ਖੁੱਲ ਕੇ ਜੋ ਆਜ਼ਾਦ ਕਸ਼ਮੀਰ ਹੈ ਉਸ ਦੀ ਜੋ ਰਾਜਧਾਨੀ ਹਾਂਜੀ ਮੁਜ਼ੱਫਰਾਬਾਦ ਉਹਨਾਂ ਦੇ ਉੱਥੇ ਉਹਨਾਂ ਨੇ ਸੰਬੋਧਨ ਕੀਤਾ ਸੀ ਕਿ ਉਹ ਕਿਸ ਤਰ੍ਹਾਂ ਜੋ ਕਸ਼ਮੀਰੀ ਲੋਕ ਨੇ ਕਸ਼ਮੀਰੀ ਆਵਾਮ ਨੇ ਉਹਨਾਂ ਨੂੰ ਆਜ਼ਾਦ ਕਰਵਾਉਣਗੇ ਸੋ ਇਸ ਦੇ ਜੋ ਉਹਨਾਂ ਦੀਆਂ ਨੀਤੀਆਂ ਨੇ ਜੋ ਉਹਨਾਂ ਦੀਆਂ ਨੀਤੀਆਂ ਨੇ ਉਹਨਾਂ ਦਾ ਜੋ ਸਾਥ ਹੈ ਉਹ ਜਿਹੜੇ ਮੁਸਲਮਾਨ ਜੋ ਦੇਸ਼ ਨੇ ਖਾਸ ਕਰਕੇ ਸਾਊਦੀ ਅਰੇਬੀਆ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਇਸ ਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ ਔਰ ਜੋ ਤੁਹਾਡੀਆਂ ਲਿਖਤਾਂ ਨੇ ਔਰ ਜੋ ਐਂਡ ਦੇ ਵਿੱਚ ਗੁਰਬਾਣੀ ਵਿਚਾਰਾਂ ਨੇ ਉਸ ਉੱਪਰ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅੱਜ ਦਾ ਟੌਪਿਕ ਜਿਹੜਾ ਸਾਡਾ ਓਪਨਿੰਗ ਹੈ ਜੀ ਉਹਦੇ 'ਚ ਸ਼ਾਇਦ ਸਾਡੇ ਕੁਝ ਸਿੱਖ ਵੀਰ ਵੀ ਨਾਰਾਜ਼ ਹੋਣ ਕਿਉਂਕਿ ਇਹ ਸਾਡੀ ਬਹੁਤ ਵਾਰ ਕਮਜ਼ੋਰੀ ਬਣ ਜਾਂਦੀ ਹੈ ਕਿ ਜਦੋਂ ਵੀ ਕੋਈ ਸਾਡੇ ਮਜ਼ਹਬ ਦਾ ਕਿਸੇ ਉੱਚੇ ਅਹੁਦੇ ਤੱਕ ਪਹੁੰਚਦਾ ਹੈ ਜਾਂ ਕਿਸੇ ਖਾਸ ਮੌਕੇ ਤੇ ਉਹਨੂੰ ਉੱਚੇ ਅਹੁਦੇ ਤੱਕ ਪਹੁੰਚਾਇਆ ਜਾਂਦਾ ਹੈ ਤੇ ਫਿਰ ਕਿਤੇ ਨਾ ਕਿਤੇ ਇੱਕ ਹਮਦਰਦੀ ਵੀ ਹੁੰਦੀ ਹੈ ਕਿਤੇ ਨਾ ਕਿਤੇ ਇੱਕ ਲੁਕਿਆ ਜਿਹਾ ਮਾਣ ਵੀ ਹੁੰਦਾ ਹੈ ਕਿ ਦੇਖੋ ਸਾਡੇ ਬੰਦੇ ਨੇ ਕਿੰਨੀ ਤਰੱਕੀ ਕੀਤੀ ਹੈ ਔਰ ਉਹਨੂੰ ਕਿੰਨੀ ਰੈਕਗਨੀਸ਼ਨ ਦਿੱਤੀ ਹੈ ਜੀ ਬਹੁਤ ਵਾਰ ਜਿਹੜੇ ਸਾਰੀ ਪਿਕਚਰ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਕਿ ਇਹ ਜਿਹੜੀਆਂ ਹਕੂਮਤਾਂ ਨੇ ਜਾਂ ਕਈ ਸੁਸਾਇਟੀਜ਼ ਨੇ ਕਿਵੇਂ ਉਹ ਸਮੇਂ-ਸਮੇਂ ਉਹਨਾਂ ਲੋਕਾਂ ਦੇ ਚਿਹਰਿਆਂ ਨੂੰ ਜਿਨ੍ਹਾਂ ਲੋਕਾਂ ਦੇ ਉੱਤੇ ਉਹ ਜ਼ਬਰ ਢਾ ਰਹੇ ਹੁੰਦੇ ਨੇ
ਉਹਨਾਂ ਨੂੰ ਉਹ ਇਸਤੇਮਾਲ ਕਰਦੇ ਨੇ ਆਪਣੇ ਏਜੰਡੇ ਦੇ ਲਈ ਜੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਕੋਈ ਵਕਤ ਵੀ ਨਹੀਂ ਰਹਿੰਦੀ ਔਰ ਬਹੁਤ ਵਾਰ ਉਹਨਾਂ ਨੂੰ ਰਾਦਰ ਡੰਪ ਵੀ ਕਰ ਦਿੱਤਾ ਜਾਂਦਾ ਹੈ। ਔਰ ਖਾਸ ਤੌਰ ਤੇ ਜਿਹੜੀਆਂ ਕੌਮਾਂ ਆਜ਼ਾਦੀ ਦੇ ਰਾਹ ਦੇ ਉੱਤੇ ਜਿਹੜੀਆਂ ਨੇ ਉਹ ਤੁਰਦੀਆਂ ਨੇ ਜਾਂ ਆਜ਼ਾਦੀ ਦੀ ਰਾਹ ਤੇ ਪੇਸ਼ਕਦਮੀ ਕਰ ਰਹੀਆਂ ਹੁੰਦੀਆਂ ਨੇ ਜੀ ਤੇ ਜਿਹੜੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਉਹ ਖਾਸ ਤੌਰ ਤੇ ਫਿਰ ਉਹਨਾਂ ਚੋਂ ਹੀ ਇਸ ਕਿਸਮ ਦੇ ਲੋਕ ਜਿਨ੍ਹਾਂ ਬਾਰੇ ਅਕਸਰ ਮੈਂ ਉਹ ਅਫਰੀਕਨ ਪ੍ਰੋਵਰਬ ਜਿਹੜੀ ਅਫਰੀਕਾ ਦਾ ਅਖਾਣ ਹੈ ਜਾਂ ਇੱਕ ਕਹਾਣੀ ਹੈ ਕਿ ਕਿਵੇਂ ਸ਼ਿਕਾਰੀ ਜੰਗਲ ਦੇ ਵਿੱਚ ਆਇਆ, ਉਹਨੇ ਦੇਖਿਆ ਵੀ ਜੰਗਲ ਦੇ ਵਿੱਚ ਬੜੇ ਖੂਬਸੂਰਤ ਦਰਖਤ ਨੇ, ਉਹਨੇ ਕਿਹਾ ਜੀ ਮੈਂ ਕੱਟਾਂਗਾ ਇਹਨਾਂ ਨੂੰ, ਕੱਲ ਸ਼ੁਰੂ ਕਰਾਂਗਾ ਕੰਮ। ਲੱਕੜਹਾਰੇ ਸ਼ਿਕਾਰੀ ਨਹੀਂ ਲੱਕੜਹਾਰਾ ਵੁੱਡ ਕਟਰ ਜੀ ਔਰ ਉਹ ਦਰਖਤ ਕਹਿਣ ਲੱਗੇ ਨਹੀਂ ਤੂੰ ਸਾਨੂੰ ਕੱਟ ਨਹੀਂ ਸਕਦਾ, ਅਸੀਂ ਤਾਂ ਇੱਕ ਦੂਜੇ ਦੇ ਨਾਲ ਬਹੁਤ ਪਿਆਰ ਕਰਦੇ ਹਾਂ, ਇੱਕ ਦੂਜੇ ਦੇ ਨਾਲ ਖਲੋਤੇ ਹਾਂ। ਪਰ ਉਹਨਾਂ ਦਾ ਦਰਖਤਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਕੁਹਾੜੀ ਦੇ ਵਿੱਚ ਉਸੇ ਹੀ ਇੱਕ ਦਰਖਤ ਦਾ ਦਸਤਾ ਜਿਹੜਾ ਹੈ ਉਹ ਕੁਹਾੜੀ ਲੈ ਕੇ ਆ ਜਾਂਦਾ ਹੈ ਤੇ ਉਹ ਕਹਿੰਦਾ ਕਿ ਭਾਈ, ਉਹ ਕਹਿੰਦੇ ਨੇ ਕਿ ਵੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡਾ ਹੀ ਭਰਾ ਤੇਰੇ ਨਾਲ ਲੜਿਆ, ਕਿਉਂਕਿ ਜੇ ਉਹ ਦਸਤਾ ਨਾ ਹੋਏ ਤੇ ਕੁਹਾੜੀ ਜਿਹੜੀ ਹੈ ਉਹ ਇਫੈਕਟਿਵ ਨਹੀਂ ਹੋ ਸਕਦੀ। ਸੋ ਇੱਕ ਤਰੀਕਾ ਗੱਲ ਕਹਿਣ ਦਾ ਕਿ ਬਹੁਤ ਵਾਰ ਤੁਹਾਡੇ ਲੋਕਾਂ ਨੂੰ ਦਬਾਉਣ ਲਈ ਤੁਹਾਡੇ ਚੋਂ ਹੀ ਲੋਕ ਖੜੇ ਕੀਤੇ ਜਾਂਦੇ ਨੇ ਔਰ ਅਕਸਰ ਅਸੀਂ ਬ੍ਰਿਟਿਸ਼ ਰਾਜ ਦੀ ਗੱਲ ਜੇ ਕਰੀਏ ਭਾਰਤ ਦੇ ਵਿੱਚ ਤੇ ਕਿਸੇ ਵੇਲੇ ਵੀ ਅੰਗਰੇਜ਼ 25-30 ਹਜ਼ਾਰ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ ਪਰ ਕਿਵੇਂ ਉਹਨਾਂ ਨੇ ਲਗਭਗ 33 ਕਰੋੜ ਲੋਕਾਂ ਦੇ ਉੱਤੇ ਹਕੂਮਤ ਕੀਤੀ। ਉਹਨਾਂ ਲੋਕਾਂ ਚੋਂ ਹੀ ਖੜੇ ਕੀਤੇ ਜਿਨ੍ਹਾਂ ਚੋਂ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਸਰ, ਇਹ ਸਾਰੇ ਟਾਈਟਲ ਕੋਈ ਉਹ ਅੰਗਰੇਜ਼ਾਂ ਨੂੰ ਤਾਂ ਨਹੀਂ ਸੀ, ਰਾਏ ਬਹਾਦਰ, ਖਾਨ ਬਹਾਦਰ ਜਾਂ ਸਰਦਾਰ ਬਹਾਦਰ ਆਪਣੇ ਹੀ ਲੋਕਾਂ ਚੋਂ ਸੀ ਔਰ ਉਹਨਾਂ ਨੂੰ ਹੀ ਫਿਰ ਇਸਤੇਮਾਲ ਕਰਕੇ ਉਹਨਾਂ ਨੇ ਕਿਵੇਂ ਗਰਾਊਂਡ ਲੈਵਲ ਤੱਕ ਨੰਬਰਦਾਰ ਔਰ ਜ਼ੈਲਦਾਰ ਔਰ ਇਹ ਸਾਰੇ ਲੋਕ, ਕਿਸੇ ਨੂੰ ਕੁਰਸੀ ਮਿਲ ਰਹੀ ਹੈ, ਕਿਸੇ ਨੂੰ ਅਹੁਦਾ ਮਿਲ ਰਿਹਾ ਹੈ, ਕਿਸੇ ਨੂੰ ਪੈਨਸ਼ਨ ਮਿਲ ਰਹੀ ਹੈ, ਕਿਸੇ ਨੂੰ ਜ਼ਮੀਨਾਂ ਮਿਲ ਰਹੀਆਂ, ਉਹਨਾਂ ਨੇ ਹਕੂਮਤ ਇਸ ਤਰੀਕੇ ਨਾਲ ਕੀਤੀ। ਇਹੀ ਹਾਲ ਅਸੀਂ ਸਾਊਥ ਅਫਰੀਕਾ 'ਚ ਦੇਖਦੇ, ਜੇ ਉੱਥੇ ਅਪਾਰਥਾਈਡ ਨਸਲੀ ਵਿਤਕਰਾ ਰਿਹਾ ਤੇ ਗੋਰਿਆਂ ਦੀ ਕਿੰਨੀ ਕੁ ਗਿਣਤੀ ਸੀ, ਲੇਕਿਨ ਉਹਨਾਂ ਨੇ ਉਹਨਾਂ ਚੋਂ ਹੀ ਕਾਲਿਆਂ ਚੋਂ ਹੀ ਅਫਰੀਕਨ ਅਮਰੀਕਨਾਂ ਚੋਂ ਹੀ ਬੰਦੇ ਖੜੇ ਕਰਕੇ ਜਿਹੜਾ ਉਹ ਅੱਗੋਂ ਜਿਹੜਾ ਉਹਨਾਂ ਤੇ ਜ਼ੁਲਮ ਕਰਵਾਉਂਦੇ ਗਏ ਔਰ ਉਹ ਹੁੰਦਾ ਰਿਹਾ। ਔਰ ਈਵਨ ਨਾਜ਼ੀ ਜਰਮਨੀ ਦੇ ਵੇਲੇ ਵੀ ਜਦੋਂ ਅਸੀਂ ਯਹੂਦੀਆਂ ਦੇ ਉੱਤੇ ਜ਼ੁਲਮਾਂ ਦੀ ਗੱਲ ਕਰਦੇ ਤਾਂ ਮੁੱਢਲੇ ਤੌਰ ਦੇ ਉੱਤੇ ਜਿਹੜਾ ਕੁਝ ਯਹੂਦੀ ਹੀ ਉਸ ਦੇ ਵਿੱਚ ਇਨਵੋਲਵ ਵੀ ਸੀ। ਔਰ ਇਹੀ ਹਾਲ ਜੇ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਵੀ ਦੇਖੀਏ ਕਿਉਂਕਿ ਇਹ ਭਾਰਤ ਫੋਕਸਡ ਗੱਲ ਹੈ ਔਰ ਖਾਸ ਤੌਰ ਤੇ ਜਦੋਂ ਕਿ ਹੁਣ ਭਾਰਤ ਦੇ ਜਿਹੜੇ ਨਵੇਂ ਐਂਬੈਸਡਰ ਜਿਨ੍ਹਾਂ ਨੇ ਜਿਹੜਾ ਆਪਣੇ ਕ੍ਰੈਡੈਂਸ਼ੀਅਲਸ ਪ੍ਰੈਜ਼ੀਡੈਂਟ ਟਰੰਪ ਨੂੰ ਪੇਸ਼ ਕੀਤੇ ਨੇ, ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਬਤੌਰੇ ਐਂਬੈਸਡਰ ਲਾਇਆ ਗਿਆ ਔਰ ਜ਼ਾਹਰ ਹੈ 1988 ਬੈਚ ਦੇ ਇੰਡੀਅਨ ਫੋਰਨ ਸਰਵਿਸ ਦੇ ਆਫੀਸਰ ਨੇ ਔਰ ਲਗਭਗ ਹੁਣ 30-32 ਸਾਲ ਤੋਂ ਬਾਅਦ ਉਹਨਾਂ ਨੂੰ ਇਹ ਯੂਐਸ ਐਂਬੈਸਡਰ ਦੇ ਤੌਰ ਤੇ ਜਿਹੜੀ ਹੈ ਔਰ ਇਹ ਜੇ ਫੋਰਨ ਸਰਵਿਸ ਦੇ ਐਂਗਲ ਤੋਂ ਦੇਖੋ ਉਹ ਭਾਰਤ ਹੋਏ, ਪਾਕਿਸਤਾਨ ਹੋਏ ਜਾਂ ਦੁਨੀਆ ਦੀਆਂ ਵੀ ਜਿਹੜੀਆਂ ਵੀ ਫੋਰਨ ਸਰਵਿਸਿਜ਼ ਨੇ ਇਹ ਦੀ ਕੀ ਪੋਜੀਸ਼ਨ ਹੁੰਦੀ ਹੈ। ਅਮਰੀਕਾ ਸਭ ਤੋਂ ਅਹਿਮ ਹੈ, ਸਭ ਤੋਂ ਇੰਪੋਰਟੈਂਟ ਹੈ ਔਰ ਇਹਦੇ 'ਚ ਕੋਈ ਇਹ ਤਰਨਜੀਤ ਸਿੰਘ ਸੰਧੂ ਪਹਿਲੀ ਵਾਰ ਅਮਰੀਕਾ ਨਹੀਂ ਆਏ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 1997 ਤੋਂ 2000 ਤੱਕ ਦੇ ਪੀਰੀਅਡ ਦੇ ਵਿੱਚ ਇਹ ਫਸਟ ਸੈਕਟਰੀ ਸਨ ਇੱਥੇ ਯੂਐਸ ਐਮਬੈਸੀ 'ਚ। ਇਹ ਉਹ ਪੀਰੀਅਡ ਸੀ ਜਦੋਂ ਕਿ ਪੋਖਰਾਨ ਦੇ ਵਿੱਚ ਬੰਬ ਧਮਾਕੇ 1998 ਦੇ ਵਿੱਚ ਹੋਏ ਔਰ ਭਾਰਤ ਦੇ ਉੱਤੇ ਸੈਂਕਸ਼ਨ ਸੀ, ਪਾਕਿਸਤਾਨ ਨੇ ਵੀ ਕੀਤੇ 2 ਹਫ਼ਤੇ ਬਾਅਦ ਉਹਨਾਂ ਤੇ ਵੀ ਸੀ, ਮੋਸਟ ਕ੍ਰੂਸ਼ਲ ਟਾਈਮ ਸੀ ਔਰ ਉਸ ਸਾਰੇ ਚੋਂ ਕਿਵੇਂ ਕੱਢਣਾ। ਫਿਰ ਉਹਨਾਂ ਦੀ ਸੈਕੰਡ ਸਟੈਂਟ ਜਿਹੜੀ ਹੈ ਐਜ਼ ਏ ਡਿਪਟੀ ਐਂਬੈਸਡਰ 2013 ਤੋਂ 2017 ਤੱਕ ਸੀ ਔਰ ਇਸ ਪੀਰੀਅਡ 'ਚ ਵੀ ਇੱਕ ਡਿਪਲੋਮੈਟਿਕ ਕ੍ਰਾਈਸਿਸ ਪੈਦਾ ਹੋਇਆ ਜਦੋਂ ਕਿ ਨਿਊਯਾਰਕ ਵਿਚਲੀ ਉਹਨਾਂ ਦੀ ਜਿਹੜੀ ਡਿਪਲੋਮੈਟ ਸੀ ਦੇਵਯਾਨੀ ਜਾਂ ਉਹਦਾ ਕੀ ਨਾਂ ਸੀ, ਉਹਨੇ ਡੋਮੈਸਟਿਕ ਹੈਲਪ ਜਿਹੜੀ ਰੱਖੀ ਸੀ ਉਹਦੇ ਨਾਲ ਕੁਛ ਇਸ ਕਿਸਮ ਦਾ ਵਰਤਾਰਾ ਸੀ ਕਿ ਉਹ ਕੇਸ ਕਾਫੀ ਬਣਿਆ ਇਸ ਕਿਸਮ ਦਾ ਕਿ ਉਹਨੂੰ ਅਰੈਸਟ ਕਰ ਲਿਆ ਸੀ ਔਰ ਇਹ ਇੱਕ ਕ੍ਰਾਈਸਿਸ ਬਣ ਗਿਆ ਸੀ। ਭਾਰਤ ਨੇ ਵੀ ਇੰਡੀਆ ਦੇ ਵਿੱਚ ਅਮਰੀਕਨ ਐਮਬੈਸੀ ਦੇ ਬਾਹਰ ਬੈਰੀਅਰ ਲਾ ਦਿੱਤੇ ਸੀ ਔਰ ਕੁਇਡ ਪ੍ਰੋ ਕਿਊ ਵਾਲੀ ਲਾਈਨ ਸ਼ੁਰੂ ਹੋ ਗਈ ਸੀ ਕਿ ਤੁਸੀਂ ਸਾਡੇ ਨਾਲ ਇਹ ਕੀਤਾ ਅਸੀਂ ਇਹ ਕਰਾਂਗੇ। ਉਸ ਪੀਰੀਅਡ ਦੇ ਵਿੱਚ ਵੀ ਇਹ ਡਿਪਟੀ ਐਂਬੈਸਡਰ ਸੀ ਔਰ ਸਾਡੇ ਨਾਲ ਜਿਹੜਾ ਹੈ ਉਸ ਪੀਰੀਅਡ 'ਚ ਖਾਸ ਤੌਰ ਤੇ ਮੇਰੀ ਯਾਦ ਦਹਾਨੀ 'ਚ ਵੀ ਹੈ ਕਿਉਂਕਿ ਅਸੀਂ
2012 ਦੇ ਵਿੱਚ TV 84 ਸ਼ੁਰੂ ਕੀਤਾ ਦਸੰਬਰ ਦੇ ਮਹੀਨੇ 'ਚ, ਔਰ ਉਸ ਪੀਰੀਅਡ 'ਚ ਜਦੋਂ ਇਹ ਲਗਭਗ 4 ਸਾਲ ਇੱਥੇ ਡਿਪਟੀ ਐਂਬੈਸਡਰ ਸਨ, ਕਿਉਂਕਿ ਜ਼ਾਹਰ ਹੈ ਇੱਕ ਸੀਜ਼ਨਡ ਡਿਪਲੋਮੈਟ ਨੇ, ਐਗਰੈਸਿਵ ਹੈ ਔਰ ਸਿੱਖ ਚਿਹਰਿਆਂ ਨੂੰ ਉਹ ਇਸਤੇਮਾਲ ਵੀ ਕਰਦੇ ਨੇ ਤਾਂ ਕਿ ਸਿੱਖਾਂ ਦੇ ਵਿੱਚ ਆਪਣੀ ਜਿਹੜੀ ਹੈ ਉਹ ਥਾਂ ਬਣਾਈ ਜਾਏ, ਘੁਸਪੈਠ ਹੋਏ, ਇੰਡੀਅਨ ਕੰਟੈਕਸਟ 'ਚ ਕਹਿਣਾ ਹੋਏ। ਤਾਂ ਉਸ ਪੀਰੀਅਡ ਦੇ ਵਿੱਚ ਇਹਨਾਂ ਨੇ ਈਵਨ ਵਾਈਟ ਹਾਊਸ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹੜਾ ਹੈ, ਜਿਹਦੇ 'ਚ ਕਿ ਐਮਬੈਸੀ ਇੰਡੀਅਨ ਇਨਵੋਲਵ ਸੀ ਔਰ ਉਹਦੇ 'ਚ ਜਿਹੜੇ ਨੇ ਡਿਪਟੀ ਐਂਬੈਸਡਰ ਤਰਨਜੀਤ ਸਿੰਘ ਸੰਧੂ ਦਾ ਮੇਨ ਰੋਲ ਸੀ, ਔਰ ਅਸੀਂ ਆਪਣੇ ਇੱਕ ਸ਼ੋਅ ਦੇ ਵਿੱਚ 2014 ਜਾਂ 2015 'ਚ ਮੈਨੂੰ ਯਾਦ ਨਹੀਂ ਹੈ, ਇਸ ਦਾ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਇੱਥੇ ਜਿਹੜੀ ਕਿ ਆਜ਼ਾਦੀ ਪਸੰਦ ਸਿੱਖਾਂ ਵੱਲੋਂ ਖਾਲਿਸਤਾਨ ਦੇ ਮੁੱਦੇ ਤੇ ਫੋਕਸ ਹੈ, ਇਹ ਇੰਡੀਅਨ ਗਵਰਨਮੈਂਟ ਦਾ ਅਟੈਂਪਟ ਹੈ ਕਿ ਉਹਨਾਂ ਨੇ ਕਿਵੇਂ ਇੱਕ ਸਿੱਖ ਚਿਹਰਾ ਇਸਤੇਮਾਲ ਕਰਕੇ ਜਿਹੜਾ ਉਹ ਵਾਈਟ ਹਾਊਸ ਤੱਕ ਪਹੁੰਚੇ ਨੇ ਔਰ ਉਹ ਖਾਤੇ 'ਚ ਉਹਦੇ 'ਚ ਪਾਇਆ। ਔਰ ਇੱਕ ਪੱਤਰਕਾਰ ਸੱਜਣ ਜਿਹੜੇ ਉਹਨਾਂ ਦੇ ਨਾਲ ਨਜ਼ਦੀਕੀ ਰੱਖਦੇ ਨੇ, ਉਹਨਾਂ ਨੇ ਮੈਨੂੰ ਬਾਅਦ ਦੇ ਵਿੱਚ ਮੈਸੇਜ ਵੀ ਦੀ ਤਰ੍ਹਾਂ ਦਿੱਤਾ ਕਿ ਜੀ ਉਹ ਕਹਿੰਦੇ ਸੀ ਵੀ ਅਸੀਂ ਵੀ ਤਾਂ ਸਿੱਖ ਹੈ, ਵੀ ਉਹਨਾਂ ਨੇ ਇਵੇਂ ਕਿਹਾ ਸਾਡਾ ਵੀ ਤਾਂ ਹੱਕ ਬਣਦਾ, ਅਸੀਂ ਕਿਉਂ ਨਹੀਂ ਕਰ ਸਕਦੇ ਗੁਰੂ ਨਾਨਕ ਸਾਹਿਬ ਦਾ। ਔਰ ਦੂਸਰਾ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਜਦੋਂ ਉਹਨਾਂ ਨੇ ਗੱਲ ਕੀਤੀ, ਮੈਂ ਕਿਹਾ ਉਹਨਾਂ ਤੱਕ ਇਹ ਮੈਸੇਜ ਪਹੁੰਚਾ ਦੇਣਾ ਕਿ ਇਹੀ ਗੱਲ ਕਦੇ ਸਰਦਾਰ ਸਵਰਨ ਸਿੰਘ ਜਿਹੜਾ ਫੋਰਨ ਮਿਨਿਸਟਰ ਰਿਹਾ, ਔਰ ਮੈਂ ਜਦੋਂ ਸਿੱਖ ਚਿਹਰਿਆਂ ਦੇ ਵਰਤੇ ਜਾਣ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ ਦੇਖਣਾ ਹੋਏਗਾ ਕਿ ਇਹੀ ਸਵਰਨ ਸਿੰਘ ਫੋਰਨ ਮਿਨਿਸਟਰ ਸੀ ਭਾਰਤ ਦਾ ਜਦੋਂ 1965 ਦੇ ਵਿੱਚ ਜਿਹੜਾ ਔਰ 1971 ਦੇ ਵਿੱਚ ਭਾਰਤ ਪਾਕਿਸਤਾਨ ਜੰਗਾਂ ਹੋਈਆਂ, ਔਰ 1971 ਦੇ ਵੇਲੇ ਖਾਸ ਤੌਰ ਤੇ ਜ਼ੁਲਫਿਕਾਰ ਅਲੀ ਭੁੱਟੋ ਦੂਸਰੇ ਪਾਸਿਓਂ ਫੋਰਨ ਮਿਨਿਸਟਰ ਸੀ, ਔਰ ਇਧਰੋਂ ਜਿਹੜੇ ਸਰਦਾਰ ਸਵਰਨ ਸਿੰਘ ਨੂੰ ਕਿਵੇਂ ਇਸਤੇਮਾਲ ਕੀਤਾ ਗਿਆ। ਥਰੂ ਆਊਟ ਦਾ ਪੀਰੀਅਡ ਹੀ ਮੋਸਟਲੀ ਜਿਹੜਾ ਫੋਰਨ ਮਿਨਿਸਟਰੀ ਦਾ ਜਿਹੜਾ 60s ਦੇ ਵਿੱਚ ਜਾਂ ਦੂਜਾ ਸਵਰਨ ਸਿੰਘ ਹੀ ਹੁੰਦੇ ਸੀ, ਕਿਉਂਕਿ ਮੈਨੂੰ ਹੁਣ ਯਾਦ ਤਾਂ ਨਹੀਂ ਕਿੰਨੇ ਕੁ ਸਾਲ ਰਹੇ। ਮੈਨੂੰ ਯਾਦ ਹੈ ਵੀ ਸਾਡੇ ਸਕੂਲ ਦੇ ਵਿੱਚ ਹਾਈ ਸਕੂਲ 'ਚ ਜਿੱਥੇ ਮੌਕ ਪਾਰਲੀਮੈਂਟ ਦਾ ਇੱਕ ਜਿਹੜਾ ਉਹ ਨਾਟਕ ਕੀਤਾ ਗਿਆ ਜਿਹਦੀ ਪ੍ਰੈਪਰੇਸ਼ਨ ਸੀ, ਤਾਂ ਉਹਦੇ ਵਿੱਚ ਮੈਨੂੰ ਉਹਨਾਂ ਨੇ ਐਜ਼ ਏ ਫੋਰਨ ਮਿਨਿਸਟਰ ਉਸ ਮੌਕ ਪਾਰਲੀਮੈਂਟ ਦੇ ਵਿੱਚ ਰੱਖਿਆ ਸੀ। ਸੋ ਜ਼ਾਹਰ ਹੈ ਉਹ ਮੈਨੂੰ ਬਾਅਦ ਦੇ ਵਿੱਚ ਇਹ ਆਇਆ ਕਿ ਵੀ ਅਸੀਂ ਵੀ ਉਹ ਰੋਲ ਅਦਾ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਸਵਰਨ ਸਿੰਘ ਫੋਰਨ ਮਿਨਿਸਟਰ ਸੀ। ਸੋ ਜ਼ਾਹਰ ਹੈ ਕਿ ਮੌਕ ਪਾਰਲੀਮੈਂਟ ਦਾ ਜਿਹੜਾ ਟਰਾਇਲ ਹੈ, ਜਿਹੜਾ ਕਿ ਬੜਾ ਪਸੰਦ ਕੀਤਾ ਗਿਆ ਕੈਂਟਕ ਦੀ ਕਾਰਵਾਈ ਸੀ, ਇਹ 9ਵੀਂ 10ਵੀਂ ਦੇ ਸਟੂਡੈਂਟਸ ਦਾ ਹੁੰਦਾ ਹੈ। ਸੋ ਉਸ ਪੀਰੀਅਡ 'ਚ ਵੀ ਹੁਣ ਅਸੀਂ ਇਹ ਸਮਝ, ਜਦੋਂ ਕਿ ਵਕਤ ਬੀਤਿਆ ਅਸੀਂ ਸਮਝ ਸਕਦੇ ਹਾਂ ਕਿ ਇਹ ਕਿਵੇਂ ਇਸ ਸਾਰੇ ਪੀਰੀਅਡ 'ਚ ਗੱਲ ਇਕੱਲੀ ਅੰਗਰੇਜ਼ਾਂ ਦੀ ਨਹੀਂ ਹੈ, ਕਿਵੇਂ ਸਿੱਖ ਚਿਹਰਿਆਂ ਨੂੰ ਇਸਤੇਮਾਲ ਕੀਤਾ ਗਿਆ ਜਾਂ ਕੀਤਾ ਜਾਂਦਾ ਹੈ ਜਾਂ ਹੁਣ ਵੀ ਕੀਤਾ ਜਾ ਰਿਹਾ ਜਾਂ ਕੀਤਾ ਜਾਏਗਾ। ਔਰ ਇਹ ਉਹੀ ਪੀਰੀਅਡ ਸੀ ਕਿ ਜਦੋਂ ਉਹਨਾਂ ਨੇ ਕਿਵੇਂ, ਮੈਂ ਉਹਨਾਂ ਨੂੰ ਕਿਹਾ ਜੀ ਵੀ ਬਿਲਕੁਲ ਇਹ ਚੰਗੀ ਗੱਲ ਹੈ ਸਿੱਖ ਹੋਣ ਦਾ ਮਾਣ ਹੋਣਾ। ਔਰ ਜਦੋਂ ਮੈਂ ਤਰਨਜੀਤ ਸਿੰਘ ਸੰਧੂ ਹੋਰਾਂ ਦੀ ਗੱਲ ਕਰਦਾ, ਪਰਸਨਲੀ ਉਹਨਾਂ ਦੇ ਖਿਲਾਫ ਕੁਝ ਨਹੀਂ ਹੈ, ਹਾਲਾਂਕਿ ਬੜੀ ਇੱਕ ਇਲਸਟਰੀਅਸ ਅਕਾਲੀ ਫੈਮਿਲੀ ਚੋਂ ਸਿੱਖ ਫੈਮਿਲੀ ਨਾਲ ਇਹਨਾਂ ਦਾ ਸੰਬੰਧ ਹੈ। ਇਹਨਾਂ ਦੇ ਦਾਦਾ ਸਰਦਾਰ ਬਿਸ਼ਨ ਸਿੰਘ ਸਮੁੰਦਰੀ, ਜਦੋਂ ਅਸੀਂ ਲਾਇਲਪੁਰ ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ ਉਹਦੀ ਤਹਿਸੀਲ ਸੀ ਸਮੁੰਦਰੀ, ਔਰ ਤੇਜਾ ਸਿੰਘ ਸਮੁੰਦਰੀ ਬਹੁਤ ਵੱਡੇ ਅਕਾਲੀਆਂ ਦੇ ਲੀਡਰ ਹੋਏ ਨੇ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ ਹਿੰਦੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ, ਤੇ ਤੇਜਾ ਸਿੰਘ ਸਮੁੰਦਰੀ ਜਿਹੜੇ ਨੇ ਉਹ ਅਕਾਲੀਆਂ ਦੇ ਜੋ ਉਸ ਜ਼ਮਾਨੇ ਦੇ 5 ਵੱਡੇ ਲੀਡਰ ਕਹਿਣੇ ਹੋਣ ਤਾਂ ਉਹਨਾਂ ਦੇ ਵਿੱਚ ਇੱਕ ਤੇਜਾ ਸਿੰਘ ਸਮੁੰਦਰੀ ਸੀ, ਜਿਨ੍ਹਾਂ ਨੇ ਜੇਲ੍ਹ ਵੀ ਕੱਟੀ ਔਰ ਬੜਾ ਰਿਸਪੈਕਟ ਨਾਂ ਸੀ। ਔਰ ਖਾਸ ਤੌਰ ਤੇ ਉਹਨਾਂ ਦੀ ਹੋਰ ਵੀ ਅਹਿਮੀਅਤ ਹੁੰਦੀ ਆ ਜਦੋਂ ਬਹੁਤ ਵਾਰ ਇਹ ਚਰਚਾ ਹੁੰਦੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਵੋਟਾਂ ਦਾ ਸਿਸਟਮ ਲੈ ਆਉਂਦਾ ਹੈ, ਔਰ ਕਿਵੇਂ ਇਹਦੀ ਨੀਂਹ ਤਾਂ ਗੁਰਦੁਆਰਾ ਐਕਟ ਦੇ ਥੱਲੇ ਰੱਖੀ ਗਈ 1924 ਦੇ ਵਿੱਚ, ਜਿਹੜਾ ਗੁਰਦੁਆਰਾ ਐਕਟ ਅੰਗਰੇਜ਼ਾਂ ਨੇ ਪ੍ਰਪੋਜ਼ ਕੀਤਾ, ਔਰ 1925 ਦੇ ਵਿੱਚ ਗੁਰਦੁਆਰਾ ਐਕਟ ਬਕਾਇਦਾ ਗਵਰਨਰ ਦੇ ਔਰ ਦੂਜੇ ਸਾਈਨ ਹੋ ਕੇ ਇੰਪਲੀਮੈਂਟ ਹੋਇਆ। ਇਹ ਉਹ ਪੀਰੀਅਡ ਸੀ ਜਦੋਂ ਸਾਕਾ ਨਨਕਾਣਾ ਸਾਹਿਬ ਤੋਂ ਲੈ ਕੇ ਜਿਹੜਾ ਜੈਤੋ ਦਾ ਮੋਰਚਾ ਉਹ 1924 ਤੱਕ ਲੱਗ ਚੁੱਕੇ ਸੀ, ਔਰ ਬਹੁਤ ਸਾਰੇ ਅਕਾਲੀ ਲੀਡਰ ਜੇਲ੍ਹਾਂ ਦੇ ਵਿੱਚ ਸੀ। ਅੰਗਰੇਜ਼ਾਂ ਨੇ ਇਹ ਗੁਰਦੁਆਰਾ ਐਕਟ ਦਾ ਡਾਕੂਮੈਂਟ ਬਣਾਇਆ ਔਰ ਉਹਨਾਂ ਨੇ ਜਿਹੜਾ ਉਹ ਸਰਕੂਲੇਟ ਕੀਤਾ ਜੇਲ੍ਹਾਂ 'ਚ। ਉਹਨਾਂ ਨੇ ਕਿਹਾ ਜੀ ਜਿਹੜਾ ਇਹਨੂੰ ਮੰਨੇਗਾ ਉਹਨੂੰ ਜੇਲ੍ਹ ਤੋਂ ਰਿਹਾਈ ਹੋਏਗੀ। ਔਰ ਫਟੀਕ ਵੀ ਸੀ 1921 ਤੋਂ ਲੈ ਕੇ 3-4 ਸਾਲ ਮੋਰਚਾ ਚੱਲਦੇ। ਔਰ ਉਸ ਪੀਰੀਅਡ 'ਚ ਕੁਝ ਜਿਹੜੇ ਨੇ ਥੋੜੇ ਸਰਕਾਰ ਪ੍ਰਸਤ ਵੀ ਹੁੰਦੇ ਨੇ ਵਿੱਚ, ਜਾਂ ਕੁਝ ਵਕਤ ਦੇ ਨਾਲ ਥੱਕ ਵੀ ਜਾਂਦੇ ਨੇ।
ਉਹ ਕਾਲੇ ਸੀ ਕਿ ਜੀ ਇਹ ਮਿਲ ਗਿਆ ਗੁਰਦੁਆਰੇ ਸਾਡੇ ਕੋਲ ਆ ਜਾਣਗੇ, ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ, ਇਹ ਗੁਰਦੁਆਰਾ ਕਮੇਟੀ ਲੀਗਲੀ ਸਾਡਾ ਰਾਈਟ ਹੋਏਗਾ। ਤੇਜਾ ਸਿੰਘ ਸਮੁੰਦਰੀ ਜੇਲ੍ਹ 'ਚ ਸੀ, ਉਹਨਾਂ ਨੇ ਅਪੋਜ਼ ਕੀਤਾ। ਔਰ ਇਹਨਾਂ ਦੇ ਮੈਂ ਹੁਣ ਦਾਦਾ ਜੀ ਦੀ ਗੱਲ ਕਰ ਰਿਹਾ, ਤਰਨਜੀਤ ਸਿੰਘ ਸੰਧੂ ਦੇ, ਕਿ ਇੱਕ ਪਾਸੇ ਡਿਫਾਈਂਸ ਦਾ ਕੀ ਲੈਵਲ ਸੀ। ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਮੋਰਚੇ ਲਾਏ ਨੇ ਕਿ ਮਹੰਤ ਜਿਨ੍ਹਾਂ ਦੀ ਮਦਦ ਇਨਡਾਇਰੈਕਟ ਤਰੀਕੇ ਨਾਲ, ਸਿੱਧੇ ਤਰੀਕੇ ਨਾਲ ਅੰਗਰੇਜ਼ ਹਕੂਮਤ ਕਰਦੀ ਹੈ, ਇਹਨਾਂ ਤੋਂ ਗੁਰਦੁਆਰੇ ਛਡਾਉਣੇ ਨੇ। ਪਰ ਹੁਣ ਅਸੀਂ ਉਹ ਐਕਟ ਮੰਨਣ ਜਾ ਰਹੇ ਹਾਂ ਜਿਹਦੇ ਥੱਲੇ ਗੁਰਦੁਆਰਾ ਚੋਣਾਂ ਸਿੱਧੇ ਤੌਰ ਤੇ ਸਰਕਾਰ ਕਰਵਾਏਗੀ। ਅਸੀਂ ਤਾਂ ਜਿਹੜੇ ਆ ਗੁਰਦੁਆਰੇ ਹੀ ਸਰਕਾਰ ਦੇ ਹੱਥ ਦੇ ਰਹੇ ਹਾਂ, ਔਰ ਇਹ ਸਾਨੂੰ ਕਬੂਲ ਨਹੀਂ ਹੈ। ਬਿਲਕੁਲ। ਕੁਝ ਬਾਹਰ ਆ ਗਏ, ਕੁਝ ਅੜੇ ਰਹੇ, ਔਰ ਤੇਜਾ ਸਿੰਘ ਸਮੁੰਦਰੀ ਦੀ ਮੌਤ ਜੇਲ੍ਹ ਦੇ ਵਿੱਚ ਹੋਈ, ਉਹਨਾਂ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਇਹ ਹੁਣ ਆਇਰਨੀ ਆਫ ਦਾ ਸਿਚੁਏਸ਼ਨ ਕਹੋ ਜਾਂ ਜੋਕ ਆਫ ਦਾ ਡੇ ਕਹੋ ਕਿ ਉਹੀ ਸ਼੍ਰੋਮਣੀ ਕਮੇਟੀ ਜਿਹੜੀ ਉਸੇ ਗੁਰਦੁਆਰਾ ਐਕਟ ਦੇ ਥੱਲੇ ਬਾਅਦ ਦੇ ਵਿੱਚ ਬਣੀ, ਚੋਣਾਂ ਵੀ ਹੋਈਆਂ, 100 ਸਾਲ ਤੋਂ ਲਗਭਗ ਹੋ ਰਹੀਆਂ ਨੇ, ਔਰ ਕੀ ਬਣਾ ਦਿੱਤਾ ਉਹਨਾਂ ਨੇ, ਕਿਵੇਂ ਅੰਗਰੇਜ਼ ਸਰਕਾਰ ਨੇ ਤਾਂ ਉਸ ਤੋਂ ਬਾਅਦ ਜਿੰਨਾ ਕਿ ਇੰਟਰਫੇਅਰ ਕਰਨਾ ਸੀ ਕੀਤਾ, ਲੇਕਿਨ ਕਿਵੇਂ ਭਾਰਤ ਦੇ ਹਿੰਦੂਤਵੀ ਸਾਮਰਾਜ ਨੇ 47 ਤੋਂ ਬਾਅਦ ਜਦੋਂ ਇਹਨਾਂ ਨੂੰ ਨਹੀਂ ਲੋੜ ਹੁੰਦੀ ਉਹ ਚੋਣਾਂ ਕਰਵਾਉਂਦੇ ਹੀ ਨਹੀਂ। 1962 ਚ ਹੋਈਆਂ ਸੀ, ਫਿਰ ਜਾ ਕੇ ਅਸੀਂ ਦੇਖਦੇ ਹਾਂ ਕਿ ਕਿਵੇਂ 1979 ਚ ਹੋਈਆਂ, ਲਗਭਗ 16-17 ਸਾਲਾਂ ਬਾਅਦ। ਫਿਰ 1979 ਤੋਂ ਉਸ ਪੀਰੀਅਡ 'ਚ ਜਦੋਂ 84 ਦਾ ਘੱਲੂਘਾਰਾ ਹੋਇਆ, ਉਹਨਾਂ ਨੂੰ ਲੱਗਿਆ ਵੀ ਗੁਰਦੁਆਰੇ ਆਜ਼ਾਦੀ ਪਸੰਦ ਸਿੱਖਾਂ ਦੇ ਹੱਥਾਂ 'ਚ ਨਾ ਚਲੇ ਜਾਣ। 1979 ਤੋਂ ਬਾਅਦ 1996 'ਚ ਜਾ ਕੇ ਚੋਣਾਂ ਹੋਈਆਂ। ਸੋ ਤੇਜਾ ਸਿੰਘ ਸਮੁੰਦਰੀ ਬਿਲਕੁਲ ਠੀਕ ਸਾਬਤ ਹੋਏ ਕਿ ਸਾਡੇ ਗੁਰਦੁਆਰੇ ਜਿਹੜੇ ਨੇ ਉਹ ਤਾਂ ਇਹਨਾਂ ਦੇ ਹੱਥਾਂ 'ਚ ਅਸੀਂ ਦੇ ਰਹੇ ਹਾਂ। ਔਰ ਸ਼੍ਰੋਮਣੀ ਕਮੇਟੀ ਨੇ ਕਿੱਥੇ ਤਾਂ ਜਿਸ ਇਨਸਾਨ ਨੇ ਆਪਣੀ ਜਾਨ ਦਿੱਤੀ ਉਹ ਸਾਰੇ ਨੂੰ ਨੈਗੇਟ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਨੇ ਆਪਣੇ ਦਫ਼ਤਰ ਦਾ ਨਾਂ ਜਿਹੜਾ ਅੰਮ੍ਰਿਤਸਰ 'ਚ ਹੈ ਉਹ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ ਹੋਇਆ। ਅੱਜ ਵੀ ਜਦੋਂ ਤੁਸੀਂ ਪ੍ਰੈਸ ਰਿਲੀਜ਼ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਉੱਥੇ ਹੈ। ਫਿਰ ਇਹਨਾਂ ਦੇ ਪਿਤਾ ਜੀ ਸਰ ਬਿਸ਼ਨ ਸਿੰਘ ਸਮੁੰਦਰੀ, ਕਿਉਂਕਿ ਮੈਨੂੰ ਉਹਨਾਂ ਦੇ ਪਰਸਨਲੀ ਵੀ ਦੀਦਾਰ ਕਰਨ ਦਾ ਮੌਕਾ ਮਿਲਿਆ, ਕਿਉਂਕਿ ਹਰਮੰਦਰ ਸਾਹਿਬ ਅੰਮ੍ਰਿਤਸਰ 'ਚ ਜਿਹੜੇ ਸਵੇਰੇ ਤੁਸੀਂ 3:30-4 ਵਜੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਸੀ ਕੀਰਤਨ ਸੁਣਨ ਲਈ ਆਏ ਔਰ ਦਗਦਗ ਕਰਦਾ ਚਿਹਰਾ, ਉਹ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ 1969 ਚ ਬਣੀ, ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਤੇ ਪਹਿਲੇ ਵਾਈਸ ਚਾਂਸਲਰ ਵੀ, ਔਰ ਨਿਤਨੇਮੀ ਐਵਰੀ ਡੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਉਹਨਾਂ ਨੇ ਆਣਾ, ਹਰ ਕੋਈ ਦੇਖ ਸਕਦਾ ਸੀ, ਸੋਹਣੇ ਸੁਨੱਖੇ ਔਰ ਲੰਬਾ ਉੱਚਾ ਕੱਦ। ਹੁਣ ਮੈਂ ਇਸ ਲਈ ਕਿਹਾ ਕਿ ਵੀ ਕਿੱਥੇ ਉਹਨਾਂ ਦੇ ਦਾਦੇ ਦੀਆਂ ਸਰਵਿਸਿਜ਼, ਫਾਦਰ ਦੀਆਂ ਸਰਵਿਸਿਜ਼ ਉਹ ਟੁਵਰਡਸ ਕੌਮ ਰਹੀਆਂ, ਟੁਵਰਡਸ ਪੰਥ ਰਹੀਆਂ। ਜ਼ਾਹਰ ਹੈ ਉਸ ਜ਼ਮਾਨੇ ਦੇ ਵਿੱਚ ਕੀ 47 ਤੋਂ ਬਾਅਦ ਜਾਂ ਜਦੋਂ ਵੀ ਕੋਈ ਮਾਂ-ਬਾਪ ਆਪਣੇ ਬੱਚੇ ਬੱਚੀਆਂ ਨੂੰ, ਉਦੋਂ ਅਜੇ ਬੱਚੀਆਂ ਤਾਂ ਇਸ ਲੈਵਲ ਤੱਕ ਨਹੀਂ ਸੀ ਜਾਂਦੀਆਂ, ਹੁਣ ਤਾਂ ਐਜੂਕੇਟਡ ਹੁੰਦੀਆਂ ਨੇ, ਤੇ ਇੱਕ ਡ੍ਰੀਮ ਹੁੰਦਾ ਸੀ ਜੀ ਕਿ ਇੰਡੀਅਨ ਫੋਰਨ ਸਰਵਿਸ, ਫਿਰ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, IAS, ਪਰ ਥੱਲੇ IPS, ਇਹ ਤਿੰਨੋਂ ਹੀ ਹਾਇਰ ਸਰਵਿਸ ਇੱਕੋ ਜਿਹੇ ਐਗਜ਼ਾਮ ਹੁੰਦੇ ਸੀ, ਔਰ ਫਿਰ ਡਾਕਟਰ, ਇੰਜੀਨੀਅਰ ਇਹ ਥੱਲੇ ਉਸ ਤੋਂ ਚਲੇ ਜਾਂਦੇ ਸੀ ਕਿ ਬਣਾਉਣੇ। ਹੁਣ ਜ਼ਾਹਰ ਹੈ ਕਿ ਜਦੋਂ ਇਹਨਾਂ ਨੇ 1988 ਚ ਕੀਤਾ ਬੈਚ, ਉਦੋਂ 84 ਦਾ ਘੱਲੂਘਾਰਾ ਤਾਂ ਹੋ ਚੁੱਕਾ ਸੀ, ਫਿਰ ਵੀ ਉਹਨਾਂ ਨੇ ਜਿਹੜੀ ਪੜ੍ਹਾਈ ਹੈ ਉਹ ਸ਼ਿਮਲਾ, ਉਹ ਜਿਹੜਾ ਉਹਨਾਂ ਦਾ ਸਨਾਵਰ ਸਕੂਲ ਔਰ ਸੇਂਟ ਸਟੀਫਨ ਕਾਲਜ ਦਿੱਲੀ, ਤੁਸੀਂ ਬੈਕਗਰਾਊਂਡ ਦਾ ਹਿਸਟਰੀ ਦੇ ਸਟੂਡੈਂਟ। ਸੋ ਮੈਂ ਅੱਜ ਇਸ ਲਈ ਵੀ ਇਸ ਬਾਰੇ ਗੱਲ ਕਰਨਾ ਚਾਹੁੰਦਾ ਕਿ ਬੀਇੰਗ ਏ ਸਟੂਡੈਂਟ ਆਫ ਹਿਸਟਰੀ, ਸਰਦਾਰ ਤਰਨਜੀਤ ਸਿੰਘ ਸੰਧੂ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਵੇਂ ਹਿਸਟਰੀ ਦੇ ਵਿੱਚ ਵਕਤੀ ਤੌਰ ਤੇ ਤੁਸੀਂ ਕਿਹਨਾਂ ਨੂੰ ਸਰਵ ਕਰ ਰਹੇ ਹੋ। ਜੇ ਜਿਨ੍ਹਾਂ ਨੂੰ ਤੁਸੀਂ ਸਰਵ ਕਰ ਰਹੇ ਹੋ ਉਹ ਤੁਹਾਡੀ ਕੌਮ ਦੇ ਖਿਲਾਫ, ਤੁਹਾਡੇ ਕੌਮ ਦਾ ਜਾਂ ਤੁਹਾਡੇ ਮਜ਼ਹਬ ਦੇ ਜਿਹੜੇ ਬੇਸਿਕ ਪ੍ਰਿੰਸੀਪਲ ਨੇ ਜਿਨ੍ਹਾਂ ਦੇ ਵਿੱਚ ਸਰਬੱਤ ਦਾ ਭਲਾ ਹੈ, ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ। ਔਰ ਇਸ ਵੇਲੇ ਜਿਹੜੀ ਮੈਂ ਗੱਲਬਾਤ ਕਰ ਰਿਹਾ ਉਹ ਮੈਂ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਜਾਂ ਬਿਸ਼ਨ ਸਿੰਘ ਸਮੁੰਦਰੀ ਦੇ ਬੇਟੇ ਤਰਨਜੀਤ ਸਿੰਘ ਸੰਧੂ ਨਾਲ ਗੱਲ ਨਹੀਂ ਕਰ ਰਿਹਾ। ਇੰਡੀਆ ਦਾ ਐਂਬੈਸਡਰ ਜਿਹੜੇ ਅਮਰੀਕਾ 'ਚ ਨੇ ਤਰਨਜੀਤ ਸਿੰਘ ਸੰਧੂ, ਜਿਨ੍ਹਾਂ ਨੇ ਆਪਣੇ ਕ੍ਰੈਡੈਂਸ਼ੀਅਲਸ ਦਿੱਤੇ, ਔਰ ਮੈਂ ਦੇਖ ਰਿਹਾ ਪਿਛਲੇ 2 ਹਫ਼ਤੇ 'ਚੋਂ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕੋਈ ਨਾ ਕੋਈ ਖਬਰ ਨਾ ਲੱਗੀ ਹੋਏ। ਹਿਮਾਚਲ ਦੇ ਸੈਕਸ਼ਨ 'ਚ ਆਇਆ ਟ੍ਰਿਬਿਊਨ 'ਚ ਕਿ ਬਹੁਤ ਵੈਲਕਮ ਕੀਤਾ ਸਨਾਵਰ ਵਾਲਿਆਂ ਨੇ ਕਿ ਸਾਨੂੰ ਫਖਰ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹ ਇੱਥੇ ਬਣਿਆ। ਫਿਰ ਦਿੱਲੀ ਦੇ ਹਵਾਲੇ ਨਾਲ ਖਬਰਾਂ, ਫਿਰ ਜਿਹੜਾ ਹਰਸ਼ਵਰਧਨ ਸ਼੍ਰਿੰਗਲਾ ਇੱਥੋਂ ਛੱਡ ਕੇ ਗਿਆ ਉਹਦੇ ਹਵਾਲੇ ਨਾਲ ਖਬਰ, ਫਿਰ ਕਿ ਜੀ ਟਰੰਪ ਦੇ ਨਾਲ ਜਦੋਂ ਉਹਨਾਂ ਨੇ ਕ੍ਰੈਡੈਂਸ਼ੀਅਲ ਦਿੱਤੇ ਐਕਸਪੀਡਾਈਟ ਕੀਤਾ, ਔਰ ਅੱਜ ਮੇਨ ਖਬਰ ਲੱਗੀ ਹੋਈ ਹੈ
ਕਿ ਜਿਹਦੇ 'ਚ ਕਿ ਉਹਨਾਂ ਨੇ ਇੰਡੀਅਨ ਐਮਬੈਸੀ ਨੇ ਔਰ ਆਊਟਗੋਇੰਗ ਐਂਬੈਸਡਰ ਹਰਸ਼ਵਰਧ ਸ਼੍ਰਿੰਗਲਾ ਨੇ ਜਿਹੜਾ ਉਹ ਡਿਨਰ ਥਰੋ ਕੀਤਾ, ਪ੍ਰੋਮੀਨੈਂਟ ਇੰਡੀਅਨ ਆਏ ਔਰ ਦੂਜਾ ਔਰ ਉਹਦੇ 'ਚ ਜਿਹੜਾ ਅੱਜ ਦੀ ਖਬਰਾਂ 'ਚ ਮੇਨ ਇੰਡੀਆ US ਵਿਲ ਵਰਕ ਟੂਗੈਦਰ ਟੂ ਕੰਬੈਟ ਟੈਰਰਿਜ਼ਮ ਜਿਹਾਦੀ ਕਲਚਰ ਐਂਬੈਸਡਰ ਸੰਧੂ। ਹੁਣ ਇਸ ਤੋਂ ਹਾਲਾਂਕਿ ਮੈਂ ਥੋੜਾ ਜਿਹਾ ਸੋਚ ਰਿਹਾ ਸੀ ਜਦੋਂ ਤੋਂ ਮੈਂ ਦੇਖ ਰਿਹਾ ਕਿ ਵੀ ਉਹਨਾਂ ਦੀ ਅਪਾਇੰਟਮੈਂਟ ਜਿਸ ਵੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ, ਟਾਈਮਿੰਗ ਔਰ ਇੱਕ ਪਾਸੇ ਹਿੰਦੂਤਵਾ ਦਾ ਇਸ ਵੇਲੇ ਡਰਟੀ ਫੇਸ, ਅਗਲੀ ਫੇਸ ਜਿਹਨੂੰ ਕਹਿੰਦੇ ਨੇ ਅਮਰੀਕਾ 'ਚ ਜਦੋਂ ਕੋਈ ਅਮਰੀਕਨ ਵੈਲਿਊਜ਼ ਦੇ ਅਗੇਂਸਟ ਜਾ ਰਿਹਾ ਹੋਏ ਕਰ ਰਿਹਾ ਉਹਨੂੰ ਕਹਿੰਦੇ ਨੇ ਅਗਲੀ ਅਮਰੀਕਨ। ਇਹਦਾ ਕੋਈ ਸ਼ਕਲ ਨਾਲ ਤਾਲੁਕ ਨਹੀਂ ਹੁੰਦਾ, ਉਹਨਾਂ ਵੈਲਿਊਜ਼ ਦੇ ਨਾਲ ਹੁੰਦਾ ਹੈ ਜਿਹਨਾਂ ਵੈਲਿਊਜ਼ ਦੇ ਲਈ ਤੁਸੀਂ ਖਲੋਂਦੇ ਹੋ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇਸ ਵੇਲੇ ਅਗਲੀ ਇੰਡੀਆ ਨਹੀਂ ਅਗਲੀਐਸਟ ਇੰਡੀਆ ਉਹ ਇਮੇਜ ਦੁਨੀਆ ਦੇ ਵਿੱਚ ਹੈ। 600 ਦੇ ਕਰੀਬ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਜਿਹੜੇ ਨੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਔਰ ਕਸ਼ਮੀਰ 'ਚ ਆਰਟੀਕਲ 370 ਐਬਰੋਗੇਟ ਕਰਨ ਦੇ ਨਾਂ ਥੱਲੇ ਉਹਨਾਂ ਨੇ 6 ਰੈਜ਼ੋਲੂਸ਼ਨ ਦਿੱਤੇ ਜਿਹੜਾ ਕੰਸੋਲੀਡੇਟ ਹੋ ਕੇ ਇੱਕ ਬਣਿਆ। UN ਸਿਕਿਉਰਿਟੀ ਕੌਂਸਲ ਦੀਆਂ ਕਲੋਜ਼ ਡੋਰ ਮੀਟਿੰਗਸ 3 ਵਾਰ ਹੋ ਚੁੱਕੀਆਂ ਨੇ ਕਸ਼ਮੀਰ ਦੇ ਮੁੱਦੇ ਤੇ। US ਕਾਂਗਰਸ ਦੇ ਵਿੱਚ 2 ਬਰੀਫਿੰਗਸ ਜਿਹੜੀਆਂ ਨੇ ਡਿਫਰੈਂਟ ਟਾਈਮਸ ਤੇ ਹੋਈਆਂ ਔਰ ਆਲਰੇਡੀ ਇੱਕ ਰੈਜ਼ੋਲੂਸ਼ਨ ਜਿਹੜਾ ਕਿ ਪ੍ਰੋਮਿਲਾ ਜੈਪਾਲ ਸੀਐਟਲ ਤੋਂ ਕਾਂਗਰਸ ਵੂਮਨ ਹੈ ਉਹਦਾ ਉਹਨਾਂ ਨੇ ਦਿੱਤਾ ਹੈ ਔਰ ਸੀਐਟਲ ਸਿਟੀ ਕਾਉਂਸਲ ਨੇ 3-4 ਦਿਨ ਪਹਿਲਾਂ ਰੈਜ਼ੋਲੂਸ਼ਨ ਜਿੱਥੇ ਕੀਤੇ CAA ਨੂੰ ਕੰਡੈਮ ਕਰਦੇ ਆ ਉੱਥੇ ਉਹਨਾਂ ਨੇ US ਕਾਂਗਰਸ ਨੂੰ ਵੀ ਕਿਹਾ ਕਿ ਜਿਹੜਾ ਪ੍ਰੋਮਿਲਾ ਜੈਪਾਲ ਜਿਹੜੀ ਉੱਥੋਂ ਹੀ ਹੈ ਕਾਂਗਰਸ ਵੂਮਨ ਉਹਦੇ ਰੈਜ਼ੋਲੂਸ਼ਨ ਨੂੰ ਸਪੋਰਟ ਕਰੋ। ਹੁਣ ਜ਼ਾਹਰ ਹੈ ਕਿ ਇਹ ਇੱਕ ਪਾਸੇ ਜੋ ਸ਼ਾਹੀਨ ਬਾਗ ਤੋਂ ਲੈ ਕੇ ਜ਼ੋਹਰਾ ਬਾਗ ਲਖਨਊ ਤੱਕ ਭਾਰਤ ਭਰ ਦੇ ਵਿੱਚ ਚੱਲ ਰਿਹਾ ਔਰ ਦੁਨੀਆ ਦੇ ਵਿੱਚ ਭਾਰਤ ਦੀ ਥੂ ਹੋ ਰਹੀ ਹੈ। ਹੁਣ ਇਹ ਇੱਕ ਵੱਡਾ ਇਸ਼ੂ ਹੈ। ਫਿਰ ਰੈਫਰੈਂਡਮ 2020 ਦੀ ਗੱਲ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਸਾਰੇ ਸਾਲਾਂ ਦੇ ਵਿੱਚ ਜਿਹੜਾ ਰੈਫਰੈਂਡਮ 2020 ਦੇ ਲਈ ਇੱਕ ਕੈਂਪੇਨ ਹੈ ਦੁਨੀਆ ਭਰ ਦੇ ਵਿੱਚ, ਸਿੱਖਾਂ ਦੀ ਗੱਲ, ਸਿੱਖਾਂ ਦੇ ਆਤਮ ਨਿਰਣੇ ਦੇ ਹੱਕ ਦੀ ਗੱਲ ਜਿਹਨੂੰ ਸਵੈ ਨਿਰਣਾ ਵੀ ਕਹਿੰਦੇ ਨੇ ਜਾਂ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ, ਇਹ ਵੀ ਇੱਕ ਮੰਤਕੀ ਅੰਜਾਮ ਵੱਲ ਜਾ ਰਿਹਾ ਰੈਫਰੈਂਡਮ ਕਿਉਂਕਿ ਨਵੰਬਰ ਦੇ ਵਿੱਚ ਫਾਈਨਲ ਉਸ ਦਾ ਹੈ ਔਰ ਆਲਰੇਡੀ ਉਸ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ। ਫਿਰ ਸਿੱਖਾਂ ਦੀ ਇੱਕ ਚੜ੍ਹਤ ਇੰਡੀਪੈਂਡੈਂਟ ਐਂਟੀਟੀ ਦੇ ਤੌਰ ਤੇ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਦੀ ਇਨੋਗ੍ਰੇਸ਼ਨ ਤੋਂ ਬਾਅਦ 9 ਨਵੰਬਰ ਨੂੰ ਜਦੋਂ ਕਿ 2019 ਚ ਕੰਪਲੀਟ ਹੁੰਦਾ ਹੈ, ਇਨੋਗ੍ਰੇਸ਼ਨ ਕੀਤੀ ਜਾਂਦੀ ਹੈ, ਜਿਹੜੀ ਇੱਕ ਸਾਂਝ ਪਾਕਿਸਤਾਨ ਦੇ ਨਾਲ ਸਿੱਖਾਂ ਦੀ ਔਰ ਕਸ਼ਮੀਰ ਇਸ਼ੂ ਨੂੰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਐਬਰੋਗੇਟ ਕੀਤਾ ਹੈ ਔਰ ਉਸ ਸਾਰੇ ਦੇ ਵਿੱਚ ਕਸ਼ਮੀਰੀਆਂ ਔਰ ਸਿੱਖਾਂ ਦੀ ਸਾਂਝ ਜਿਹੜੀ ਕਿ ਇਸ ਵੇਲੇ ਗਲੋਬਲੀ ਅਸੀਂ ਦੇਖ ਰਹੇ ਹਾਂ ਕਿ ਉਹ ਪ੍ਰੋਟੈਸਟ ਹੋਣ, ਰੈਲੀਜ਼ ਹੋਣ, ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਦੇ ਉੱਤੇ ਵੀ ਸਿੱਖ ਖਲੋਤੇ ਨੇ। ਹੁਣ ਇਹ ਇੱਕ ਬੜੀ ਵੱਡੀ ਸਿਰਦਰਦ ਭਾਰਤ ਦੇ ਜਿਹੜੇ ਪਾਲਿਸੀ ਮੇਕਰ ਅਜੀਤ ਡੋਭਾਲ, ਕਿਉਂਕਿ ਮੈਨੂੰ ਇੱਕ ਵੀਰ ਨੇ ਲਿਖਿਆ ਕਿ ਡੋਵਲ ਨਹੀਂ ਹੈ ਇਹ ਡੋਭਾਲ ਹੈ, ਚਲੋ ਡੋਭਾਲ ਸਹੀ ਹੈ ਤਾਂ ਉਹੀ ਹੈ। ਉਹਨੇ ਜਿਸ ਅੰਦਾਜ਼ ਦੇ ਵਿੱਚ ਇਹ ਸਾਰੀ ਖੇਡ ਖੇਡੀ ਸੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਿੱਖ ਨਾ ਸਿਰਫ ਸਾਡੇ ਹੱਥਾਂ ਚੋਂ ਨਿਕਲਦੇ ਜਾ ਰਹੇ ਨੇ ਸਗੋਂ ਪਾਕਿਸਤਾਨ ਦੇ ਨਾਲ ਖਲੋ ਕੇ ਸਿੱਖ ਫੈਕਟਰ ਉਹ ਬਣਦਾ ਜਾ ਰਿਹਾ ਹੈ ਕਿ ਜਦੋਂ ਅਸੀਂ ਕੱਲ ਜਿਹੜਾ ਸੈਗਮੈਂਟ ਟਰਕੀ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਦੇ ਵਿਚਕਾਰ ਜਿਹੜੀ ਗੱਲਬਾਤ ਹੋਈ ਹੈ ਕਿ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਏ ਔਰ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਏਗੀ ਉਹਦੇ ਬਾਰੇ ਉਹ ਫਾਰਮੈਲਿਟੀਜ਼ ਵਰਕਆਊਟ ਕਰ ਰਹੇ ਨੇ ਔਰ ਅੱਜ ਉਸ ਸਾਂਝ ਦਾ ਇਹ ਹੈ ਕਿ ਇੱਕ ਸਾਡੇ ਵੀਰ ਨੇ ਲਿਖਿਆ ਉਹਨਾਂ ਨੇ ਕਿਹਾ ਜੀ ਵੰਸ ਖਾਲਿਸਤਾਨ ਬਣ ਜਾਂਦਾ ਹੈ ਤੇ ਖਾਲਿਸਤਾਨ ਔਰ ਪਾਕਿਸਤਾਨ ਦੇ ਸ਼ਹਿਰੀਆਂ ਦੇ ਵਿਚਾਲੇ ਵੀ ਡਿਊਲ ਸਿਟੀਜ਼ਨਸ਼ਿਪ ਹੋਣੀ ਚਾਹੀਦੀ। ਹੁਣ ਇਹ ਜਿਹੜੀ ਥਿੰਕਿੰਗ ਹੈ ਅੱਜ ਤੋਂ ਤੁਸੀਂ ਕੁਝ ਸਾਲ ਪਹਿਲਾਂ ਤੱਕ ਸੋਚ ਵੀ ਨਹੀਂ ਸੀ ਸਕਦੇ ਜਿਸ ਕਿਸਮ ਦੀ ਹੌਸਟਿਲਿਟੀ, ਦੁਸ਼ਮਣੀ, ਨੈਗੇਟਿਵਿਟੀ ਇਹਨਾਂ ਨੇ ਕ੍ਰੀਏਟ ਕੀਤੀ ਹੋਈ ਸੀ। ਹੁਣ ਇਹ ਸਾਰੇ ਫੈਕਟਰ ਨੇ ਜਿਹੜੇ ਕਿ ਇਸ ਗੱਲ ਵੱਲ ਫੋਕਸ ਕਰਵਾ ਰਹੇ ਨੇ ਕਿ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਜਦੋਂ ਕਿ ਇੰਡੀਆ ਦਾ ਅਗਲੀ ਫੇਸ ਔਰ ਥੂ ਵਾਲੀ ਲਾਈਨ ਦੁਨੀਆ ਭਰ ਦੇ ਵਿੱਚ ਸਾਹਮਣੇ ਆ ਰਹੀ ਹੈ ਉਸ ਸਾਰੇ ਦੇ ਪੀਰੀਅਡ 'ਚ ਤਰਨਜੀਤ ਸਿੰਘ ਸੰਧੂ ਨੂੰ ਐਂਬੈਸਡਰ ਲਾਉਣ ਦਾ ਮਤਲਬ ਹੈ ਕਿ ਉਹਨਾਂ ਤੋਂ ਕੀ ਟਾਸਕ ਉਹਨਾਂ ਨੇ ਲੈਣੇ, ਉਹਨਾਂ ਨੂੰ ਕੀ ਟਾਸਕ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਹੋਰ ਹਿਡਨ ਕੀ ਹੋਏਗਾ ਇਹ ਤਾਂ ਮੈਨੂੰ ਨਹੀਂ ਪਤਾ, ਪਰ ਇਹ ਤਾਂ ਪੋਲੀਟੀਕਲੀ ਸਾਹਮਣੇ ਨਜ਼ਰ ਆ ਰਹੀਆਂ ਨੇ ਕਿ ਕਿਵੇਂ ਹੁਣ ਜਦੋਂ ਭਾਰਤ ਦੇ ਵਿੱਚ ਹਿੰਦੂਤਵਾ ਦੇ ਨਾਂ ਥੱਲੇ ਇਹ ਗੱਲ ਹੋਏਗੀ ਕਿ ਜੀ ਦੇਖੋ ਉੱਥੇ ਤਾਂ 200 ਮਿਲੀਅਨ ਮੁਸਲਮਾਨ ਹੋਣ, 30 ਮਿਲੀਅਨ ਸਿੱਖ ਹੋਣ, 30 ਮਿਲੀਅਨ ਕ੍ਰਿਸਚੀਅਨ ਹੋਣ, 100 ਮਿਲੀਅਨ ਦਲਿਤ ਹੋਣ, ਇੰਨੇ ਕੁ ਟਰਾਈਬਲਸ ਹੋਣ, ਉਹਨਾਂ ਦੇ ਨਾਲ ਕੀ ਉਹ ਕਹਿਣਗੇ ਦੇਖੋ ਜੀ ਇਹ ਤਾਂ ਸਭ ਤੋਂ ਵੱਡੀ ਦੁਨੀਆ ਦੀ ਕੰਟਰੀ ਸੁਪਰ ਪਾਵਰ,
ਉੱਥੇ ਜਿਹੜੇ ਇੰਡੀਆ ਦਾ ਐਮਬੈਸਡਰ ਇੱਕ ਸਿੱਖ ਹੈ ਜੀ ਔਰ ਇਹ ਗੱਲ ਨਵੀਂ ਨਹੀਂ ਹੈ ਕਿ ਉਹਨਾਂ ਨੇ ਕੀਤੀ ਹੈ। 1994 ਦੇ ਵਿੱਚ ਜਦੋਂ ਕਿ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ 1992 ਤੋਂ 1994 ਤੱਕ ਮਾਰੇ ਸੀ ਔਰ ਜਨੀਵਾ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ, ਉਦੋਂ ਕੌਂਸਲ ਨਹੀਂ ਸੀ, ਹੁਣ ਉਹਦਾ ਨਾਮ ਬਦਲ ਦਿੱਤਾ ਹੈ, ਜੀ ਉਸ ਦੇ ਵਿੱਚ ਜਦੋਂ ਡੈਲੀਗੇਸ਼ਨ ਪੇ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਬਿਲਕੁਲ ਔਰ ਉਹ ਆਪਣਾ ਡਰਟੀ ਐਕਟ ਦੇ ਲਈ ਜਾਣਿਆ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਉਹਨੇ ਕਿਵੇਂ ਬੇਨਤੇ ਔਰ ਕੇਪੀ ਗਿੱਲ ਦੀ ਜੋੜੀ ਨੂੰ ਐਬਸੋਲੂਟ ਪਾਵਰ ਦਿੱਤੀ ਹੋਈ ਹੈ। ਹੁਣ ਉਸ ਵੇਲੇ ਉਹਨਾਂ ਨੂੰ ਲੱਗਾ ਕਿ ਵੀ ਨਰਸਿਮਹਾ ਰਾਓ ਨੂੰ ਕਿ ਜੇ ਮੈਂ ਆਪ ਗਿਆ ਜਾਂ ਕੋਈ ਮੇਰੀ ਮਿਨਿਸਟਰੀ ਦਾ ਗਿਆ ਤੇ ਉਹ ਅਗਲੀ ਪਾਰਟ ਜਿਹੜਾ ਉਹ ਉੱਥੇ ਹੋਏਗਾ। ਉਹਨੇ ਉਹ ਡੈਲੀਗੇਸ਼ਨ ਉੱਥੇ ਭੇਜਿਆ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਸੀ ਹਿਊਮਨ ਰਾਈਟ ਕਾਉਂਸਲ, ਜਦੋਂ ਕਿ ਇੰਡੀਆ ਆਨਸਰ ਉਹਦਾ ਚੇਅਰਮੈਨ ਬਣਾ, ਉਹਦਾ ਮੁਖੀ ਬਣਾਇਆ ਅਟਲ ਬਿਹਾਰੀ ਵਾਜਪਾਈ ਨੂੰ, ਜੀ ਕਿਉਂਕਿ ਅਟਲ ਬਿਹਾਰੀ ਵਾਜਪਾਈ ਇੱਕ ਸੌਫਟ ਚਿਹਰੇ ਦੇ ਤੌਰ ਤੇ ਪਾਕਿਸਤਾਨੀਆਂ ਦੇ ਵਿੱਚ ਵੀ ਐਡਮਾਇਰ ਹੁੰਦਾ ਸੀ, ਕਿਉਂਕਿ ਉਸ ਤੋਂ ਪਹਿਲਾਂ ਵੀਪੀ ਸਿੰਘ ਦੀ ਗਵਰਨਮੈਂਟ ਵੇਲੇ ਉਹ ਫੋਰਨ ਮਿਨਿਸਟਰ ਰਿਹਾ ਸੀ ਔਰ ਉਹਦੀ ਅੱਜ ਵੀ ਕਈ ਕਸ਼ਮੀਰੀਅਤ, ਇਨਸਾਨੀਅਤ, ਜਮਹੂਰੀਅਤ ਤੇ ਵਾਜਪਾਈ ਨੂੰ ਐਟਰੀਬਿਊਟ ਕਰਕੇ ਉਹਦੇ ਸੋਹਲੇ ਗਾਣਗੇ। ਹਾਲਾਂਕਿ ਹੁਣ ਉਸ ਡੈਲੀਗੇਸ਼ਨ ਦੇ ਵਿੱਚ ਲੀਡ ਉਹਨੂੰ ਵਾਜਪਾਈ ਕਰ ਰਿਹਾ, ਜੀ ਉਹਦਾ ਇੱਕ ਮੈਂਬਰ ਮਨਮੋਹਨ ਸਿੰਘ ਹੈ ਜਿਹੜਾ ਉਹਦਾ ਫੋਰਨ ਮਿਨਿਸਟਰ ਸੀ, ਦੂਸਰਾ ਮੈਂਬਰ ਉਸ ਡੈਲੀਗੇਸ਼ਨ ਦਾ ਫਾਰੂਕ ਅਬਦੁੱਲਾ, ਕਿਉਂਕਿ ਕਸ਼ਮੀਰੀਆਂ ਦੇ ਵਿੱਚ ਵੀ ਕਸ਼ਮੀਰ 'ਚ ਮੂਵਮੈਂਟ ਚੱਲ ਰਹੀ ਸੀ। ਦਲਿਤਾਂ ਨੇ ਉਸ ਜ਼ਮਾਨੇ ਤੱਕ ਬੜੀ ਲੌਬੀ ਕੀਤੀ ਸੀ ਕਿ ਰੇਸਿਜ਼ਮ ਜਿਹੜੀ ਇਹਨਾਂ ਦਾ ਜ਼ਾਤ-ਪਾਤੀ ਸਿਸਟਮ ਹੈ, ਰੇਸਿਜ਼ਮ ਤੋਂ ਵਰਸਟ ਹੈ ਔਰ ਇਹਨੂੰ ਅਪਾਰਥਾਈਡ ਮੰਨਿਆ ਜਾਏ। ਤੀਸਰਾ ਜਗਜੀਵਨ ਰਾਮ ਜਿਹੜਾ ਵੱਡਾ ਦਲਿਤ ਲੀਡਰ ਰਿਹਾ, ਉਹਦੀ ਡਾਟਰ ਮੀਰਾ ਕੁਮਾਰ ਜੀ ਉਹ ਸੀ। ਹੁਣ ਉੱਥੇ ਖਲੋ ਕੇ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਮਨਮੋਹਨ ਸਿੰਘ ਕਹਿੰਦਾ ਜੀ ਮੈਂ ਸਿੱਖ ਹਾਂ, ਦੇਖੋ ਮੈਂ ਤਾਂ ਰਿਪਰੈਜ਼ੈਂਟ ਕਰ ਰਿਹਾ, ਮੈਂ ਤਾਂ ਮਿਨਿਸਟਰ ਹਾਂ ਉਹਦੀ ਕੈਬਨਿਟ, ਕੋਈ ਸਿੱਖਾਂ ਨਾਲ ਧੱਕਾ ਨਹੀਂ ਹੋ ਰਿਹਾ। ਇਹੀ ਗੱਲ ਫਾਰੂਕ ਅਬਦੁੱਲਾ ਕਸ਼ਮੀਰੀਆਂ ਦੇ ਹਵਾਲੇ ਨਾਲ ਕਹਿੰਦਾ। ਇਹੀ ਦਲਿਤ ਲੀਡਰ ਜਿਹੜੀ ਬੀਬੀ ਮੀਰਾ ਕੁਮਾਰ ਹੈ ਉਹ ਕਹਿ ਰਹੀ ਹੈ, ਬਾਅਦ ਚੋਂ ਕਾਂਗਰਸ ਰਜੀਮ ਵੇਲੇ ਸਪੀਕਰ ਵੀ ਰਹੀ। ਹੁਣ ਜ਼ਾਹਰ ਹੈ ਕਿ ਇਹ ਪੋਲਿਟਿਕਸ ਜਿਹੜੀ ਹੈ, ਮੈਨੂੰ ਇਹ ਲੱਗਦਾ ਵੀ ਹੁਣ ਵੀ ਜਦੋਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਮਤੇ ਆਏ ਕਸ਼ਮੀਰ ਦੇ, UN ਜਨਰਲ ਅਸੈਂਬਲੀ ਜਿਹੜਾ ਡਿਫੈਂਡ ਕਰ ਰਿਹਾ ਸੀ ਇੰਡੀਆ ਨੂੰ ਅਜ਼ਹਰੁਦੀਨ ਕਿ ਕੀ ਇੱਕ ਮੁਸਲਮਾਨ, ਔਰ ਉਹ ਇਸ ਕੰਟੈਂਪਟ ਨਾਲ ਪਾਕਿਸਤਾਨ ਜਾਂ ਕਸ਼ਮੀਰੀਆਂ ਦੀ ਗੱਲ ਕਰ ਰਹੇ, ਕਿਉਂਕਿ ਇਹ ਜਿਹੜੇ ਲੋਕ ਜਿਹੜੇ ਇਹ ਮੋਰ ਲਾਇਲ ਦੈਨ ਦਾ ਕਿੰਗ, ਇਹ ਮਾਈਨੋਰਟੀਜ਼ ਦੀ ਪ੍ਰੋਬਲਮ ਹੁੰਦੀ ਹੈ ਕਿ ਵੀ ਜਦੋਂ ਉਹਨਾਂ ਨੂੰ ਕਿਤੇ ਰਿਪਰੈਜ਼ੈਂਟ ਕਰਨ ਲਈ ਭੇਜਿਆ ਜਾਂਦਾ ਹੈ ਮੈਜੋਰਟੀ ਵੱਲੋਂ, ਉਹ ਐਕਸਟਰਾ ਮਾਈਲ ਜਾ ਕੇ ਸਾਬਤ ਕਰਨਾ ਚਾਹੁੰਦੇ ਨੇ ਕਿ ਉਹ ਟ੍ਰੇਟਰ ਨਹੀਂ ਹੈਗੇ। ਬਿਲਕੁਲ ਲੇਕਿਨ ਉਹ ਇਹ ਭੁੱਲ ਜਾਂਦੇ ਨੇ ਕਿ ਅਲਟੀਮੇਟਲੀ ਜਿਹੜੇ ਉਹਨਾਂ ਨੂੰ ਵਰਤ ਰਹੇ ਨੇ ਉਹਨਾਂ ਨੇ ਤਾਂ ਵਰਤ ਕੇ ਉਹਨਾਂ ਨੂੰ ਕੂੜੇਦਾਨ ਦੇ ਵਿੱਚ ਸੁੱਟ ਦੇਣਾ, ਔਰ ਜਿਹੜੀਆਂ ਕੌਮਾਂ ਦੇ ਵਿੱਚ ਉਹ ਪੈਦਾ ਹੋਏ ਹੁੰਦੇ ਨੇ ਉਹੀ ਹੁੰਦੇ ਨੇ ਕੌਮਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਨਾਇਕਾਂ ਨੂੰ ਵੀ ਔਰ ਆਪਣੇ ਖਲਨਾਇਕਾਂ ਨੂੰ ਵੀ, ਕਿ ਕਿਹੜਾ ਹੀਰੋ ਹੈ ਕਿਹੜਾ ਵਿਲਨ ਹੈ, ਉਹਨਾਂ ਨੇ ਇੱਕ ਪੂਰਾ ਉਹਦਾ ਬਣਾਇਆ ਹੁੰਦਾ ਕਿ ਵੀ ਉਹਨਾਂ ਨੇ ਕੀ ਕਰਨਾ ਹੈ। ਔਰ ਅਸੀਂ ਇਹ ਦੇਖਦੇ ਹਾਂ ਕਦੇ ਵੀ ਨਹੀਂ, ਕਦੇ ਤੁਸੀਂ ਵਾਈਟ ਹਾਊਸ ਜਾਓ, ਵਾਈਟ ਹਾਊਸ ਜਿਹੜਾ ਜ਼ਾਹਰ ਹੈ ਅਮਰੀਕਨ ਪ੍ਰੈਜ਼ੀਡੈਂਟ ਦਾ ਹੈੱਡਕੁਆਰਟਰ ਹੈ, ਉਹਦੇ ਸਾਹਮਣੇ ਜਿਹੜਾ ਬਹੁਤ ਵੱਡਾ ਪਾਰਕ ਹੈ ਉਹਦਾ ਨਾਮ ਲਫੇਤ ਪਾਰਕ ਹੈ ਜੀ। ਹੁਣ ਜਨਰਲ ਲਫੇਤ ਜਿਹੜਾ ਅਮਰੀਕਨ ਵੀ ਨਹੀਂ ਸੀ, ਫ੍ਰੈਂਚ ਸੀ, ਫਰਾਂਸ ਦਾ, ਔਰ 19 ਸਾਲ ਦੀ ਉਮਰ 'ਚ ਉਹ ਅਮਰੀਕਾ ਆਇਆ, ਔਰ ਕਿਉਂਕਿ ਉਹਦਾ ਬਾਪ ਜਨਰਲ ਲਫੈਤ ਦਾ ਉਹ ਜਿਹੜੀ ਅੰਗਰੇਜ਼ਾਂ ਦੇ ਨਾਲ ਫ੍ਰੈਂਚ ਦੀ ਲੰਬੀ ਲੜਾਈ ਚੱਲੀ ਉਹਦੇ 'ਚੋਂ ਮਾਰਿਆ ਗਿਆ ਸੀ ਜੀ। ਔਰ ਕਿੰਗ ਜਾਰਜ III ਜਿਹਦਾ ਭਰਾ ਕਿੰਗ ਜਾਰਜ III ਇੰਗਲੈਂਡ ਦੇ ਵਿੱਚ ਰੂਲਰ ਸੀ, ਉਹਦਾ ਭਰਾ ਉਹਨੇ ਰਾਇਲ ਉਸ ਜਿਹੜੇ ਉਹਨਾਂ ਦੇ ਅਸੂਲ ਨੇ ਉਹਦੇ ਉਲਟ ਜਾ ਕੇ ਉਹਨੇ ਵਿਆਹ ਕੀਤਾ ਤੇ ਉਹਨੂੰ ਉਹਨਾਂ ਨੇ ਡਿਸਪੋਜ਼ੈਸ ਕਰ ਦਿੱਤਾ ਸੀ। ਜਿਵੇਂ ਹੁਣ ਡਾਇਨਾ ਦਾ ਬੇਟਾ ਛੋਟਾ ਜਿਹਨੇ ਮੇਗਨ ਕੀ ਨਾਂ ਹੈ, ਅਮਰੀਕਨ ਜਿਹੜੀ ਹੈ ਥੋੜਾ ਜਿਹਾ ਅਫਰੀਕਨ ਅਮਰੀਕਨ ਵਾਲਾ ਵਿਆਹ ਕੀਤਾ, ਔਰ ਹੁਣ ਉਹਨਾਂ ਨੇ ਆਪਣਾ ਛੱਡ ਦਿੱਤਾ ਕਿ ਉਹਨੂੰ ਅਮਰੀਕਾ ਜਾਂ ਕੈਨੇਡਾ ਸੈਟਲ ਹੋ ਰਹੇ ਨੇ, ਔਰ ਇਹ ਬੜੀ ਸਟੋਰੀ ਬਣੀ। ਸੋ ਹੁਣ ਇਹ ਜਿਹੜਾ ਕਿੰਗ ਜਾਰਜ III ਦਾ ਭਰਾ ਸੀ ਜਿਹੜਾ ਕਿ ਜਿਹਨੂੰ ਡਿਸਪੋਜ਼ੈਸ ਕੀਤਾ ਸੀ ਕਿਉਂਕਿ ਉਹਨੇ ਆਊਟਸਾਈਡ ਵਿਆਹ ਕੀਤਾ, ਉਹਨਾਂ ਦੀ ਰਾਇਲਟੀ ਦੇ ਅਸੂਲ ਤੋੜੇ, ਇਹ 19 ਸਾਲਾਂ ਦੇ ਜਨਰਲ ਇਹਨੂੰ ਲਫਾਇਤ ਨੂੰ ਜਿਹੜਾ 13 ਸਾਲ ਦਾ ਆਰਮੀ ਦੇ ਵਿੱਚ ਚਲਾ ਜਾਂਦਾ ਹੈ ਕਮਾਂਡ ਕਰਨ, ਉਹਨੂੰ ਕਹਿੰਦਾ ਹੈ ਕਿ ਅਮਰੀਕਨ ਰੈਵੋਲੂਸ਼ਨ ਸ਼ੁਰੂ ਹੋ ਗਿਆ 1776 ਚ, 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ। ਤਾਂ ਉਹਨੇ ਜਾਰਜ III ਦੇ ਭਰਾ ਨੇ ਇਹਨੂੰ ਕਿਹਾ ਲਫੈਤ ਨੂੰ ਕਿ ਵੀ ਤੂੰ ਬੜਾ ਲਿਬਰਲ ਮਾਈਂਡਡ ਹੈ, ਔਰ ਜੇ ਇਸ ਵੇਲੇ ਕਿਸੇ ਦੀ ਮਦਦ ਕੀਤੀ ਜਾ ਸਕਦੀ ਹੈ ਤਾਂ ਉਹ ਰੈਵੋਲੂਸ਼ਨਰੀ ਵਾਰ ਦੀ ਹੈ,
ਉੱਥੇ ਜਾ। ਉਹ ਆ ਗਿਆ, ਬੜਾ ਵੈਲਦੀ ਸੀ ਉਹਦੇ ਬਾਪ ਦੀ ਜਾਂ ਦੂਜੇ ਦੀ ਵੀ, ਔਰ ਉਹਨੇ ਪੂਰਾ, ਹਾਲਾਂ ਕੋਈ ਕਿੰਗ ਆਫ ਫਰਾਂਸ ਨੇ ਕੋਈ ਉਹਨੂੰ ਸੈਂਕਸ਼ਨ ਨਹੀਂ ਸੀ ਕੀਤਾ ਵੀ ਤੂੰ ਜਾ। ਇੱਥੇ ਉਹ ਜਾਰਜ ਵਾਸ਼ਿੰਗਟਨ ਨੂੰ ਮਿਲਿਆ, ਔਰ ਕਿੰਨਾ ਵੱਡਾ ਉਹਦਾ ਰੋਲ ਹੈ ਉਸ ਲਫੈਤ ਦਾ। ਉਹ ਲੜਿਆ ਐਜ਼ ਏ, ਉਹਨੂੰ ਬਾਅਦ ਦੇ ਵਿੱਚ ਐਜ਼ ਏ ਲੈਫਟੀਨੈਂਟ ਜਨਰਲ ਵੀ ਕੀਤਾ ਗਿਆ, ਕਰੂਸ਼ਲ ਬੈਟਲਸ ਦੇ ਵਿੱਚ ਲੜਿਆ। ਜਿਹੜੇ 8-9 ਬੰਦੇ ਅਮਰੀਕਨ ਹਿਸਟਰੀ ਜਿਨ੍ਹਾਂ ਨੂੰ ਆਲਰੇਡੀ ਸਿਟੀਜ਼ਨਸ਼ਿਪ ਦਿੱਤੀ ਗਈ ਹੈ, ਉਹਨਾਂ ਦੇ ਵਿੱਚ ਲਫੈਤ ਵੀ ਹੈ। ਔਰ ਬਾਅਦ ਚ ਜਦੋਂ ਐਨ ਲੜਾਈ ਨੇੜੇ ਤੇੜੇ ਪਹੁੰਚ ਗਈ ਜਿੱਤ ਦੇ, ਫਿਰ ਉਹ ਵਾਪਸ ਚਲਾ ਗਿਆ। ਫਿਰ ਉਸ ਤੋਂ ਕੁਝ ਸਾਲ ਬਾਅਦ ਉਹ ਆਇਆ, ਉਹਨੂੰ ਸਾਰੇ ਅਮਰੀਕਾ 'ਚ ਇੱਕ ਹੀਰੋਜ਼ ਵੈਲਕਮ ਸੀ ਕਿ ਵੀ ਇਹ ਜਿਹੜਾ ਫਰਾਂਸ ਤੋਂ ਆ ਕੇ ਆਪਣੀ ਜਵਾਨੀ ਨੂੰ 19 ਸਾਲ ਦੀ ਉਮਰ 'ਚ ਆ ਕੇ ਉਹਨੇ ਖਤਰੇ 'ਚ ਪਾ ਕੇ ਕੀਤਾ। ਔਰ ਇਹ ਆਨਰ ਕਿ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਹੈ ਉਸ ਲਫੈਤ ਦੇ ਨਾਂ ਤੇ ਹੈ, ਜਿਹੜਾ ਇਹ ਹੈ ਜਦੋਂ ਕਿ ਜਿਨ੍ਹਾਂ ਕੌਮਾਂ ਦੀ ਆਜ਼ਾਦੀ ਦੀ ਲੜਾਈ ਹੁੰਦੀ ਹੈ ਤੇ ਗੈਰ ਵੀ ਆ ਕੇ ਤੁਹਾਡੇ ਨਾਲ ਖਲੋਂਦੇ ਨੇ, ਉਹਨਾਂ ਦਾ ਸਨਮਾਨ ਤਾਂ ਇਹ ਹੁੰਦਾ। ਹੁਣ ਇੱਕ ਅਮਰੀਕਨ ਹਿਸਟਰੀ 'ਚ ਅਮਰੀਕਨ ਸਕੂਲਾਂ ਦੇ ਵਿੱਚ ਜਿਹਨੂੰ ਬੈਨੇਡਿਕਟ ਅਰਨੋਲਡ, ਇਹ ਵੀ ਵੱਡਾ ਜਰਨਲ ਸੀ, ਔਰ ਇੱਕ ਬੈਟਲ ਆਫ ਬੰਕਰ ਹਿਲ ਜਿਹੜੀ ਹੋਈ ਉਹਦੇ 'ਚ ਉਹਨੇ ਬੜੀ ਬਹਾਦਰੀ ਦਿਖਾਈ ਸੀ। ਲੇਕਿਨ ਕਿਤੇ ਨਾ ਕਿਤੇ ਅੰਗਰੇਜ਼, ਉਹਦਾ ਜਿੱਥੇ ਉਹਦਾ ਵਿਆਹ ਕੀਤਾ ਉਹਨੇ, ਉਹ ਅੰਗਰੇਜ਼ ਪ੍ਰਸਤ ਸੀ, ਔਰ ਕਿਤੇ ਨਾ ਕਿਤੇ ਉਹ ਅੰਗਰੇਜ਼ਾਂ ਦੀ ਸ਼ੈਲਟਰ 'ਚ ਚਲਾ ਗਿਆ। ਇਵੈਂਚੁਅਲੀ ਉਹਨੇ ਇੱਕ ਜੰਗ ਦੇ ਵੇਲੇ ਅਮਰੀਕਨਾਂ ਦੇ ਨਾਲ ਹੀ, ਜਾਰਜ ਵਾਸ਼ਿੰਗਟਨ ਬੜਾ ਉਹਨੂੰ ਟਰਸਟ ਕਰਦਾ ਸੀ, ਜਿਵੇਂ ਜਾਰਜ ਵਾਸ਼ਿੰਗਟਨ ਇਹਨੂੰ ਲਫੈਤ ਨੂੰ ਪੁੱਤਰਾਂ ਦੀ ਤਰ੍ਹਾਂ ਸਮਝਦਾ ਸੀ, ਔਰ ਇੰਨਾ ਕਿ ਇਹਨਾਂ ਦਾ ਪਿਆਰ ਹੈ ਵੀ ਹੁਣ ਵੀ ਜਿਹੜਾ ਲਫਾਇਤ ਨੇ ਆਪਣੇ ਅੱਗੋਂ ਬੇਟੇ ਦਾ ਨਾਮ ਵੀ ਵਾਸ਼ਿੰਗਟਨ ਤੇ ਰੱਖਿਆ ਸੀ। ਔਰ ਜਦੋਂ ਲਫਾਇਤ ਦੀ 72-73 ਸਾਲ ਦੀ ਉਮਰ 'ਚ ਮੌਤ ਹੋਈ, ਜਿੱਥੇ ਫਰਾਂਸ ਦੇ ਵਿੱਚ ਉਹਦੀ ਕਬਰ ਹੈ, ਉੱਥੇ ਨਾਲ ਦੀ ਨਾਲ ਜਿੱਥੇ ਜ਼ਾਹਰ ਹੈ ਕਬਰ ਫਰਾਂਸ ਦੀ ਮਿੱਟੀ 'ਚ ਹੈ, ਅਮਰੀਕਾ ਦੇ ਵੀ ਇੱਕ ਬੈਟਲ ਗਰਾਊਂਡ 'ਚੋਂ ਮਿੱਟੀ ਲਿਜਾਈ ਗਈ ਹੈ ਔਰ ਉਸ ਕਬਰ ਦੇ ਨਾਲ ਲੱਗੀ ਹੋਈ ਆ, ਉਹਨੂੰ ਥੱਪਿਆ ਗਿਆ ਇਹ ਦੱਸਣ ਦੇ ਲਈ ਕਿ ਭਾਈ ਇਹ ਕਿੰਨਾ ਹੈ। ਔਰ ਉਹਨੇ ਬਾਅਦ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਵੀ ਆਪਣਾ ਰੋਲ ਅਦਾ ਕੀਤਾ ਲਫਾਇਤ ਦਾ। ਹੁਣ ਇਹ ਜਿਹੜਾ ਬੈਨੇਡਿਕਟ ਅਰਨੋਲਡ ਹੈ, ਇਹ ਅਲਟੀਮੇਟਲੀ ਟ੍ਰੇਟਰ ਬਣ ਜਾਂਦਾ ਹੈ। ਵਾਸ਼ਿੰਗਟਨ ਨੂੰ ਪਤਾ ਲੱਗ ਜਾਂਦਾ, ਇਹ ਨਿਕਲਦਾ ਜਾਂਦਾ, ਐਸਕੇਪ ਕਰ ਜਾਂਦਾ ਅੰਗਰੇਜ਼ਾਂ ਦੀ ਅਹੁਦੇਦਾਰੀ ਲੈ ਕੇ, ਫਿਰ ਅੰਗਰੇਜ਼ਾਂ ਲਈ ਲੜਦਾ ਹੈ, ਲੜਾਈ ਖਤਮ ਹੋ ਜਾਂਦੀ ਹੈ, ਜ਼ਾਹਰ ਹੈ ਬ੍ਰਿਟਿਸ਼ ਡਿਫੀਟ ਹੋ ਗਏ, ਇੰਗਲੈਂਡ ਚਲਾ ਜਾਂਦਾ ਹੈ। ਪਰ ਉਹਦਾ ਅਲਟੀਮੇਟਲੀ ਕੀ ਹਾਲ, ਇਹ ਜਿਹੜਾ ਅਰਨੋਲਡ ਬੈਨੇਡਿਕਟ ਹੈ, ਇਹ ਕਨੈਟੀਕਟ ਦੇ ਸ਼ਹਿਰ ਨਾਰਵਿਚ ਦਾ ਰਹਿਣ ਵਾਲਾ ਹੈ। ਅੱਜ ਵੀ ਨਾਰਵਿਚ ਜਾ ਕੇ ਦੇਖੋ ਕਿ ਜਿਹੜੇ ਇਹਦੇ ਪੁਰਖਿਆਂ ਦੀਆਂ ਵੀ ਕਬਰਾਂ ਸੀ, ਸਿਰਫ ਇਹਦੀ ਮਾਂ ਦੀ ਕਬਰ ਨੂੰ ਛੱਡ ਕੇ ਉਹਨਾਂ ਨੂੰ ਡੀਫੇਸ, ਉਹਨਾਂ ਦੇ ਨਾਮ ਮਿਟਾ ਦਿੱਤੇ ਹੋਏ ਨੇ। ਗੁਮਨਾਮੀ ਦੇ ਵਿੱਚ ਇੰਗਲੈਂਡ ਦੇ ਵਿੱਚ ਇਹ ਮਰਦਾ ਹੈ ਔਰ ਇਹਨੂੰ ਬਿਲਕੁਲ ਨਕਾਰਿਆ ਜਾਂਦਾ ਹੈ। ਉਹ ਥੋੜੀ ਦੇਰ ਕੈਨੇਡਾ ਆਉਣ ਦੀ ਵੀ ਕੋਸ਼ਿਸ਼ ਕਰਦਾ ਰਹਿਣ ਦੀ, ਪਰ ਹਿੱਟਡ ਹੁੰਦਾ ਹੈ। ਅੱਜ ਵੀ ਅਮਰੀਕਨ ਹਿਸਟਰੀ ਦੇ ਵਿੱਚ ਜੇ ਕਿਸੇ ਨੂੰ ਟ੍ਰੇਟਰ ਕਹਿਣਾ ਹੁੰਦਾ ਹੈ ਤੇ ਉਹ ਬੈਨੇਡਿਕਟ ਅਰਨੋਲਡ ਦਾ ਨਾਮ ਹੁੰਦਾ। ਇਹ ਹੈ ਹਿਸਟਰੀ। ਇੱਕ ਪਾਸੇ ਲਫਾਇਤ ਹੈ ਜਿਹੜਾ ਫਰਾਂਸ ਤੋਂ ਆ ਕੇ ਲੜਦਾ, ਅੱਜ ਵੀ ਉਹ ਹੀਰੋ ਹੈ, ਔਰ ਇੱਕ ਪਾਸੇ ਇਸੇ ਹੀ ਧਰਤੀ ਦਾ ਬੈਨੇਡਿਕਟ ਅਰਨੋਲਡ ਹੈ, ਇਹ ਜਿਹੜਾ ਟ੍ਰੇਟਰ ਦੇ ਤੌਰ ਤੇ ਅੱਜ ਵੀ ਅਮਰੀਕਾ, ਜਿਵੇਂ ਸਾਡੇ ਖਿੱਤੇ 'ਚ ਸਿੱਖਾਂ 'ਚ ਕਹਿਣਾ ਹੋਏ ਕਿਸੇ ਨੂੰ ਤਾਂ ਕਹਿਣਾ ਜੇ ਡੋਗਰਿਆਂ ਦੀ ਔਲਾਦ ਹੈ, ਕਿਉਂਕਿ ਡੋਗਰੇ ਜਿਹੜੇ ਸੀ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਉਹਨਾਂ ਨੇ ਸਿੱਖ ਰਾਜ ਦੇ ਨਾਲ ਗਦਾਰੀ ਕੀਤੀ। ਇਸਲਾਮਿਕ ਕੰਟੈਕਸਟ 'ਚ ਅਸੀਂ ਮੀਰ ਜ਼ਾਫਰ ਕਹਿੰਦੇ, ਅਲਾਮਾ ਇਕਬਾਲ ਦਾ ਇਸ ਤੇ ਸ਼ੇਅਰ ਹੈ ਵੀ ਇਹ ਜਾਫਰ ਔਰ ਸਾਦਕ ਤੇ ਕੀ, ਕਿਉਂਕਿ ਜਾਫਰ, ਮੀਰ ਜ਼ਾਫਰ ਨੇ ਪਲਾਸੀ ਦੀ ਲੜਾਈ 'ਚ 1757 'ਚ ਸਰਾਜੂ ਦੌਲਾ ਦੇ ਨਾਲ ਗਦਾਰੀ ਕੀਤੀ। ਹੁਣ ਇਹ ਇਵੇਂ ਟ੍ਰੇਟਰਸ ਦੇ ਨਾਂ ਹੁੰਦੇ ਨੇ। ਸੋ ਮੈਂ ਇਹ ਸਮਝਦਾ ਵੀ ਅਸੀਂ ਜਿਵੇਂ ਕਿਹਾ ਕਿ ਸਾਡੇ ਸਾਹਮਣੇ ਠੀਕ ਹੈ, ਹਰ ਇੱਕ ਦੀ ਇੱਕ ਆਪਣੀ ਸੋਚ ਹੈ, ਪਰ ਸਾਡਾ ਨਜ਼ਰੀਆ ਕੌਮੀ ਨਜ਼ਰੀਆ। ਅਸੀਂ ਆਜ਼ਾਦੀ ਦੇ ਲਈ, ਔਰ ਜਦੋਂ ਮੈਂ ਇਹ ਗੱਲ ਕਰ ਰਿਹਾ, ਮੈਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਉਹ ਪੁੱਤਰ ਪੁੱਤਰੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਉਸ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਸ਼ਹਾਦਤਾਂ ਪਾਈਆਂ ਨੇ, ਜਿਸ ਦਿੱਲੀ ਰਜੀਮ ਨੂੰ ਸਰਦਾਰ ਸੰਧੂ ਇੱਥੇ ਰਿਪਰੈਜ਼ੈਂਟ ਕਰ ਰਹੇ ਨੇ। ਸੋ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਵੀ ਇਹ ਅਲਟੀਮੇਟਲੀ ਹੁਣ ਨੌਕਰੀ ਦੇ ਸਿਖਰ ਤੇ ਬੈਠੇ ਨੇ। ਇਸ ਤੋਂ ਬਾਅਦ ਹੋ ਸਕਦਾ ਹੈ ਜਦੋਂ ਨੌਕਰੀ ਮੁਕੰਮਲ ਹੋਏ ਕਿਤੇ ਗਵਰਨਰ ਵੀ ਲਾ ਦੇਣ, ਕਿਤੇ ਹੋਰ ਵੀ ਲਾ ਦੇਣ, ਪਰ ਉਹਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਇਸ ਵੇਲੇ ਜਿੱਥੇ 80 ਲੱਖ ਕਸ਼ਮੀਰੀ ਕਿਸ ਹਾਲਤ ਦੇ ਵਿੱਚ ਨੇ, ਜਿਹੜੇ ਕਿ ਇਸ ਮੋਦੀ ਰਜੀਮ ਦੀਆਂ ਨੀਤੀਆਂ ਦੀ ਵਜ੍ਹਾ ਕਰਕੇ ਬੇਸਿਕ ਲਿਬਰਟੀਜ਼ ਹੀ ਨਹੀਂ, ਉਹ ਚਲਦੀਆਂ ਫਿਰਦੀਆਂ ਲਾਸ਼ਾਂ ਨੇ। ਸਿੱਖ ਕੌਮ ਦੇ ਨਾਲ ਇਸ ਹਕੂਮਤ ਨੇ ਕੀ ਕੀਤਾ, ਕਿਹੜੀ ਡੈਮੋਕ੍ਰੇਸੀ। ਔਰ ਆਪਣੀ ਪ੍ਰੈਜ਼ੈਂਟੇਸ਼ਨ 'ਚ ਜਦੋਂ ਇਹ ਸਰਦਾਰ ਸੰਧੂ ਕਹਿ ਰਹੇ ਨੇ, when it is the largest and the oldest democracies, when it is land of Gandhi and Martin Luther King, when it is Silicon Valley and Bengaluru, when it is Hollywood and Bollywood, then certainly the potential is huge.
ਹੁਣ ਕੰਪੈਰੀਜ਼ਨ ਦੇਖੋ ਕੀ ਨੇ। ਜੀ ਲੇਕਿਨ ਇਹ ਵੀ ਇਸ ਗੱਲ ਦਾ ਵੀ ਧਿਆਨ ਰਹੇ ਸੰਧੂ ਸਾਹਿਬ ਕਿ ਤੁਹਾਨੂੰ ਹਿਸਟਰੀ ਨੇ ਉਸ ਕ੍ਰੂਸ਼ਲ ਮੌਕੇ ਦੇ ਉੱਤੇ ਤੁਹਾਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਕੋਈ ਨਾਜ਼ੀਆਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਆ, ਅਮਰੀਕਾ 'ਚ ਕਹਿ ਰਿਹਾ ਹੋਏ ਨਾਜ਼ੀ ਜਰਮਨੀ 'ਚ 1930s ਦੇ ਵਿੱਚ ਕਿ ਦੇਖੋ ਜੀ ਇਹ ਤਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਹੈ, ਐਡੋਲਫ ਹਿਟਲਰ ਜਿਹੜਾ ਵੋਟਾਂ ਨਾਲ ਹੀ ਚੁਣ ਕੇ ਆਇਆ ਹੈ, ਕੋਈ ਅਦਰਵੇਜ਼ ਤਾਂ ਨਹੀਂ ਹੈ। ਸੋ ਮੈਂ ਇਹ ਗੱਲ ਇੱਥੇ ਹੀ ਛੱਡ ਦਿੰਨੇ ਔਰ ਮੈਂ ਸਮਝਦਾ ਹਾਂ ਵੀ ਕੌਨਸ਼ੀਅਸ ਜ਼ਮੀਰ ਵੱਡੀ ਚੀਜ਼ ਹੁੰਦੀ ਹੈ, ਵੱਡੀ ਗੱਲ ਹੁੰਦੀ ਹੈ, ਪਰ ਇਹ ਉਹਨਾਂ ਨੇ ਦੇਖਣਾ, ਉਹਨਾਂ ਨੇ ਕੀ ਕਰਨਾ ਹੈ। ਪਰ ਮੈਂ ਆਪਣੀ ਕੌਮ ਨੂੰ ਜ਼ਰੂਰ 1 ਮਿਲੀਅਨ ਸਿੱਖ ਜਿਹੜੇ ਅਮਰੀਕਾ 'ਚ ਵਸਦੇ ਨੇ, ਜਿਨ੍ਹਾਂ ਨੇ ਆਜ਼ਾਦੀ ਦਾ ਝੰਡਾ ਚੁੱਕਿਆ ਹੋਇਆ ਹੈ, ਖਾਲਿਸਤਾਨ ਦੀ ਲਿਬਰੇਸ਼ਨ ਲਈ ਜਿਹੜੇ ਨੇ ਉਹ ਵਚਨਬੱਧ ਨੇ, ਉਹਨਾਂ ਨੂੰ ਵੀ ਨਾਲ ਮੈਂ ਵਾਰਨ ਕਰਨਾ ਚਾਹੁੰਦਾ ਕਿ ਇਹ ਜਿਹੜਾ ਇਸ ਕਿਸਮ ਦੇ ਅਹੁਦੇ ਜਾਂ ਦੂਜੇ ਨੇ ਉਹਨਾਂ ਨੂੰ ਜਿਹੜੀਆਂ ਟਾਸਕਸ ਦਿੱਤੀਆਂ ਹੁੰਦੀਆਂ, ਸੋ ਜ਼ਾਹਰ ਹੈ ਕਿ ਇੱਕ ਸਿੱਖ ਚਿਹਰੇ ਨੂੰ ਉਹ ਤਾਂ ਵਰਤਣਗੇ, ਪਰ ਅਸੀਂ ਇਹ ਦੇਖਣਾ ਹੈ ਵੀ ਅਸੀਂ ਵਰਤੇ ਜਾਣਾ ਹੈ ਕਿ ਨਹੀਂ। ਸੋ ਇਹ ਜਿਹੜੀ ਇਨਫਿਲਟ੍ਰੇਸ਼ਨ ਹੈ ਇੰਡੀਅਨ ਏਜੰਟਸ ਦੀ ਗੁਰਦੁਆਰਿਆਂ ਦੇ ਵਿੱਚ, ਇਸ ਕਿਸਮ ਦੇ ਵਿੱਚ, ਇਹਨਾਂ ਤੋਂ ਖਬਰਦਾਰੀ ਔਰ ਇਸ ਗੱਲ ਦਾ ਬਿਲਕੁਲ ਧਿਆਨ ਰੱਖਣ ਦੀ ਲੋੜ। ਅਸੀਂ ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ, ਔਰ ਇਹ ਗੱਲ ਮੈਂ ਪਬਲਿਕਲੀ ਵੀ ਕਹਿੰਦਾ, ਅਸੀਂ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਕੋਈ ਹਿੰਦੂਆਂ ਦੇ ਖਿਲਾਫ ਨਹੀਂ, ਗੱਲ ਸਟੇਟ ਦੀ ਹੈ। ਉਹ ਇੰਡੀਅਨ ਸਟੇਟ ਜਿਹੜੀ ਸਾਨੂੰ ਜਿਹੜਾ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੀ ਹੈ, ਜਿਹਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ, ਜਿਨ੍ਹਾਂ ਦਾ ਕਨਸਟੀਟਿਊਸ਼ਨ ਹੀ ਆਰਟੀਕਲ 25B ਸਾਨੂੰ ਹਿੰਦੂ ਬਣਾਉਂਦਾ ਹੈ, ਔਰ ਜਿਨ੍ਹਾਂ ਦੀ ਲਗਾਤਾਰਤਾ ਨਾਲ ਜ਼ੁਲਮਾਂ ਦੀ ਨੀਤੀ ਮਾਈਨੋਰਿਟੀਜ਼ ਦੇ ਖਿਲਾਫ। ਔਰ ਮੈਂ ਸਮਝਦਾ ਵੀ ਜਿਹੜਾ ਵੀ ਇੱਕ ਸਿੱਖ ਹੈ ਜਾਂ ਮੁਸਲਮਾਨ ਹੈ, ਇੱਕ ਰੱਬ 'ਚ ਯਕੀਨ ਰੱਖਦਾ ਹੈ, ਉਹ ਅਰਦਾਸ ਜੇ ਕਰੇਗਾ ਸਿੱਖ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜ਼ਰੂਰ ਪੜ੍ਹਦਾ ਤੇ ਫਿਰ ਇਹ ਸੰਧੂ ਸਾਹਿਬ ਜ਼ਰੂਰ ਸੋਚਣ ਕਿ ਜਿਸ ਹਕੂਮਤ ਦੀ ਉਹ ਨੁਮਾਇੰਦਗੀ ਇੱਥੇ ਹੁਣ ਐਂਬੈਸਡਰ ਦੇ ਤੌਰ ਤੇ ਕਰਨਗੇ, ਉਹ ਸਰਬੱਤ ਦੇ ਭਲੇ ਦੀ ਹਕੂਮਤ ਹੈ ਕਿ ਹਿੰਦੂਤਵਾਦੀ ਹੈ। ਜਿਹੜੇ ਹਿੰਦੂਤਵਾਦੀ ਜਿਹੜੀ ਲਾਈਨ ਹੈ ਉਹ ਹਿੰਦੁਸਤਾਨ ਹੈ, ਹੰਡਰਡਸ ਆਫ ਲਿੰਚਿੰਗਸ, ਔਰ ਉਸ ਸਟੇਟ ਨੇ ਕੀ ਨਹੀਂ ਕੀਤਾ ਬੀਤੇ ਦੇ ਵਿੱਚ ਵੀ ਔਰ ਅੱਜ ਵੀ। ਔਰ ਮੈਂ ਸਮਝਦਾ ਵੀ ਇਸ ਗੱਲ ਦੇ ਲਈ ਸਾਡੇ ਅਮਰੀਕਾ ਵਾਸੀ ਖਾਲਸਾ ਸੰਗਤਾਂ ਨੂੰ, ਸਿੱਖ ਸੰਗਤਾਂ ਨੂੰ ਖਬਰਦਾਰ ਹੋਣਾ ਚਾਹੀਦਾ। ਕੋਈ ਵੀ ਫੀਲਰ ਕਿਸੇ ਪਾਸਿਓਂ ਵੀ, ਇੰਡੀਵਿਜੂਅਲ ਕਿਹਦੀਆਂ ਰਿਸ਼ਤੇਦਾਰੀਆਂ ਨੇ, ਕਿਹਨੇ ਕੀ ਕਰਨਾ ਹੈ, ਇਹ ਉਹਨਾਂ ਨੇ ਦੇਖਣਾ। ਲੇਕਿਨ ਕੌਮੀ ਕੌਜ਼ ਦੇ ਨੁਕਤਾ ਨਿਗਾਹ ਤੋਂ ਜਿਹੜਾ, ਔਰ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਕਿ ਮੈਂ ਕਿਹਾ ਸੀ ਜੀ ਮੈਸੇਜ ਇਹ ਹੈ ਕਿ ਜੇ ਉਹ ਸਟੇਟ ਨੂੰ ਛੱਡ ਕੇ ਸਿੱਖ ਸਟਰਗਲ ਦੇ ਨਾਲ, ਕੌਮ ਦੇ ਨਾਲ ਆ ਕੇ ਖਲੋਣ, ਅਸੀਂ ਸਿਰ ਤੇ ਚੁੱਕ ਲਾਂਗੇ। ਪਰ ਜਦੋਂ ਤੱਕ ਉਸ ਹਕੂਮਤ ਦੀ ਨੁਮਾਇੰਦਗੀ ਕਰਦੇ ਨੇ ਜਿਹੜੀ ਹਕੂਮਤ ਸਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਉੱਤੇ ਤੁਲੀ ਹੋਈ ਹੈ, ਜਿਨ੍ਹਾਂ ਨੇ ਸਾਡਾ ਅਕਾਲ ਤਖਤ ਢਾਇਆ, ਦਰਬਾਰ ਸਾਹਿਬ ਤੇ ਹਮਲਾ ਕੀਤਾ, ਤੇ ਇਸ ਸਾਰੇ ਦੇ ਨਾਲ ਇਹ ਇੱਕ ਉਹੀ ਪਾਰਟ ਹੁੰਦਾ ਜਦੋਂ ਕਿ ਕੌਣ ਕਿਹਦੀ ਨੁਮਾਇੰਦਗੀ ਕਰ ਰਿਹਾ। ਸਿੱਖ ਕੌਮ ਦਾ ਇਤਿਹਾਸ ਇਹ ਦੱਸਦਾ ਹੈ ਕਿ ਭਾਈ ਅਸੀਂ ਤਾਂ ਜਦੋਂ ਸਿੱਖ 18ਵੀਂ ਸਦੀ 'ਚ ਆਪਣੀ ਆਜ਼ਾਦੀ ਲਈ ਲੜ ਰਹੇ ਸੀ, ਜਿਹੜੇ ਉਸ ਵੇਲੇ ਦੀ ਹਕੂਮਤ ਜਾਂ ਲਾਹੌਰ ਦੇ ਜਾਂ ਸਰਹੰਦ ਦੇ ਵਿੱਚ ਜਿਹੜੇ ਨੇ ਨੌਕਰੀ ਕਰਦੇ ਸੀ, ਉਹਨਾਂ ਦੇ ਹਾਕਮਾਂ ਦੀ, ਉਹਨਾਂ ਨੂੰ ਤਨਖਾਹੀਏ ਕਹਿੰਦੇ ਸੀ। ਬਿਲਕੁਲ ਮਤਲਬ ਇਹ ਹੈ, ਔਰ ਉਹਨੂੰ ਆਮ ਖਾਲਸੇ 'ਚ ਨਹੀਂ ਸੀ ਮਿਲਦਾ ਕਿ ਭਾਈ ਇਹ ਤਨਖਾਹਦਾਰ ਹੈ। ਮਤਲਬ ਇਹ ਹੈ ਕਿ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਇਹ ਹਕੂਮਤਾਂ ਦੇ ਥੱਲੇ ਜਦੋਂ ਤੁਸੀਂ ਇਹ ਰੋਲ ਲੈਂਦੇ ਹੋ, ਪਰ ਅਸੀਂ ਇਹ ਸਮਝਦੇ ਹਾਂ ਕਿ ਕੌਮ ਆਪਣੀ 30 ਮਿਲੀਅਨ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡੀ ਕ੍ਰੇਡਲ ਹੈ, ਸਾਡੀ ਸਿੱਖ ਸਿਵਲਾਈਜੇਸ਼ਨ ਦਾ, ਸਿੱਖ ਹੋਮਲੈਂਡ ਹੈ, ਜਿਸ ਸਿੱਖ ਹੋਂਦ ਦੇ ਲਈ ਜਿਹੜਾ ਉਹ ਅਸੀਂ ਪਿਛਲੇ 3 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਕਦੇ ਵੀ ਹਰ ਡਿਫਿਕਲਟ ਸਿਚੁਏਸ਼ਨ ਚੋਂ ਵੀ ਆਪਣੇ ਰਿਜ਼ੋਲਵ ਨੂੰ ਹੋਰ ਮਜ਼ਬੂਤ ਕਰਕੇ ਕੱਢਿਆ। ਇਹੀ ਸਾਡਾ ਹਮੇਸ਼ਾ ਵਿਸ਼ਵਾਸ ਰਿਹਾ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਸੋ ਅਲਟੀਮੇਟਲੀ ਇਸ ਆਪਣੇ ਹੋਮਲੈਂਡ ਨੂੰ ਅਸੀਂ ਲਿਬਰੇਟ ਕਰਵਾਉਣਾ। ਇੰਡੀਅਨ ਆਰਮੀ ਜੈਕ ਬੂਟ ਤੋਂ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ
ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।